ਕਿ ਸਦੀਆਂ ਦੇ ਵਿੱਚ ਕਦੇ ਕਦਾਈ ਹੀ ਮਾਵਾਂ ਐਸੇ ਪੁੱਤ ਜੰਮਦੀਆਂ ਨੇ ਜੀ ਜਿਨ੍ਹਾਂ ਦਾ ਨਾਮ ਕਰਤਾਰ ਸਿੰਘ ਸਰਾਭਾ ਹੁੰਦਾ ਹੈ। ਜੀ ਜੀ ਕਿ ਫਰਤੀਲੇ ਇੰਨੇ ਸੀ ਕਿ ਜਦੋਂ ਇਹ ਜਾ ਰਹੇ ਸੀ ਤੇ ਸਾਹਮਣੇ ਇਹਨਾਂ ਨੇ ਨਾਕਾ ਲੱਗਾ ਦੇਖਿਆ ਤੇ ਸਾਈਕਲ ਤੇ ਜਾ ਰਹੇ ਸੀ ਇਹ। ਅੱਗੇ ਇਹਨਾਂ ਦੇ ਇੱਕ ਗੱਡਾ ਜਾਂਦਾ ਸੀ ਕਪਾਹ ਦਾ ਭਰਿਆ ਹੋਇਆ, ਠੀਕ ਹੈ ਜੀ। ਤੇ ਇਹ ਕਪਾਹ ਦੇ ਸਿੱਟ ਕੇ ਕਪਾਹ ਦੇ ਗੱਡੇ ਦੇ ਵਿੱਚ ਵੜ ਗਏ। ਗੱਡਾ ਜਿਹੜਾ ਚਲਾਉਂਦਾ ਸੀ ਉਹਨੂੰ ਨਹੀਂ ਪਤਾ ਲੱਗਣ ਦਿੱਤਾ। ਅੱਛਾ। ਰਾਏਕੋਟ ਜਾ ਕੇ ਜਦੋਂ ਉਤਰਦੇ ਨੇ ਤੇ ਉੱਥੇ ਜਾ ਕੇ ਬਾਹਰ ਨਿਕਲਦੇ ਨੇ ਤੇ ਉਸ ਗੱਡੇ ਦੇ ਮਾਲਕ ਨੂੰ ਤਾਂ ਪਤਾ ਲੱਗਦਾ ਕਿ ਇਹ ਬੰਦਾ ਪਿੱਛੋਂ ਵਿੱਚ ਲੁੱਕ ਕੇ ਆ ਗਿਆ। ਅੱਛਾ। ਕਰਤਾਰ ਸਿੰਘ ਸਰਾਭਾ ਤਾਂ ਕਦੇ ਕੁੜੀ ਬਾਰੇ ਸੋਚ ਹੀ ਨਹੀਂ ਸੀ ਸਕਦਾ। ਉਹਨੇ ਤਾਂ ਸ਼ੁਰੂ ਤੋਂ ਇਹ ਐਲਾਨ ਕਰ ਦਿੱਤਾ ਸੀ ਕਿ ਮੇਰੀ ਲਾੜੀ ਤਾਂ ਮੌਤ ਹੈ ਜੀ। ਕਦੇ ਬੰਦੇ ਨੂੰ ਇਹ ਪੁੱਛਦੇ ਨੇ ਕਿ ਮੈਨੂੰ ਇਹਨਾਂ ਨੇ ਇੰਨੇ ਕੁਐਸਚਨ ਕਿਉਂ ਪੁੱਛੇ। ਜੀ। ਉਹ ਬੰਦਾ ਇਹਨੂੰ ਕਹਿੰਦਾ, ਸਰਾਭਾ ਸਾਹਿਬ ਨੂੰ ਕਹਿੰਦਾ ਵੀ ਕਿਉਂਕਿ ਤੂੰ ਗੁਲਾਮ ਮੁਲਕ ਚੋਂ ਆਇਆ। ਉਹ ਅੱਛਾ, ਠੀਕ ਹੈ। ਇਸੇ ਦਰਮਿਆਨ ਪੜ੍ਹਾਈ ਜਾਰੀ ਸੀ ਉਹਨਾਂ ਦੀ? ਛੱਡਿਆ ਏ ਉੱਥੋਂ, ਠੀਕ ਹੈ ਜੀ, ਬਰਕਲੇ ਚ। ਬਰਕਲੇ ਤੋਂ ਛੱਡਿਆ ਏ। ਠੀਕ ਹੈ। ਗਦਰ ਅਖਬਾਰ ਨੂੰ ਫਿਰ ਇਹਨਾਂ ਨੇ ਇਹ ਆਪ ਕਿਹਾ ਕਰਦੇ ਸੀ ਕਿ ਹੁਣ ਇੱਕ ਯੁੱਧ ਸਟਾਰਟ ਹੋ ਗਿਆ ਜੀ ਇਸ ਅਖਬਾਰ ਦੇ ਨਾਲ, ਔਰ ਇਹ ਤੋਪ ਦਾ ਕੰਮ ਕਰੂਗਾ ਜੀ। ਹਫ਼ਤਾ ਪੂਰਵ ਇਹਨਾਂ ਦੀ ਲਿਖਣੀ ਹੁੰਦੀ ਸੀਗੀ ਕਿ ਸ਼ੇਰਾਂ ਵਾਂਗੂ ਜਗਾਉਂਦੇ ਸੀ ਇਹ ਉਹਦੇ ਵਿੱਚ। ਮੈਂ ਛੋਟੀ ਜਿਹੀ ਗੱਲ ਦੱਸਾਂ ਕਿ ਉਹਦੇ ਵਿੱਚ ਇੱਕ ਵਾਰੀ ਇਹ ਲਿਖ ਰਹੇ ਨੇ ਹਾਂਜੀ ਕਿ ਸਿੰਘੋ ਤੁਸੀਂ ਕੀ ਕਰ ਰਹੇ ਹੋ, ਹਾਂਜੀ ਤੁਸੀਂ ਗੁਲਾਮੀ ਦੀਆਂ ਜੰਜੀਰਾਂ ਵਿੱਚ ਜਕੜੇ ਬੈਠੇ ਹੋ ਤੇ ਤੁਸੀਂ ਤਾਂ ਪੁੱਤੋਂ ਗੁਰੂ ਗੋਬਿੰਦ ਸਿੰਘ ਦੇ। ਔਰ ਮੈਨੂੰ ਤਾਂ ਐਂ ਲੱਗਦਾ ਜੇ ਸੱਚੀ ਗੱਲ ਪੁੱਛੋ ਕਿ ਜੋ ਉਹਨਾਂ ਦੀਆਂ ਉਸ ਟਾਈਮ ਲਿਖਤਾਂ ਸੀ ਉਹ ਅੱਜ ਵੀ ਬਹੁਤ ਰੈਲੇਵੈਂਟ ਨੇ। ਇੱਕ ਲਿਖਤ ਦੇ ਵਿੱਚ ਉਹ ਲਿਖਦੇ ਨੇ ਸਾਡਾ ਕੰਮ ਕੀ ਹੈ, ਹਾਂਜੀ ਕਹਿੰਦੇ ਗਦਰ। ਸਾਡਾ ਨਾਂ ਕੀ ਹੈ, ਕਹਿੰਦੇ ਗਦਰ। ਕਹਿੰਦੇ ਕਦੋਂ ਗਦਰ ਕਰਨਾ ਹੈ, ਹਾਂਜੀ ਕਹਿੰਦੇ ਬਹੁਤ ਛੇਤੀ। ਜੀ। ਕਹਿੰਦੇ ਕਿੱਥੇ ਕਰਨਾ ਹੈ, ਕਹਿੰਦੇ ਭਾਰਤ ਦੇ ਵਿੱਚ। ਕਹਿੰਦੇ ਕਿਉਂ ਕਰਨਾ ਹੈ, ਗੁਲਾਮੀ ਦੀਆਂ ਜੰਜੀਰਾਂ ਤੋੜ ਕੇ ਆਜ਼ਾਦ ਪੰਛੀ ਵਾਂਗੂ ਰਹਿਣ ਦੇ ਲਈ, ਆਜ਼ਾਦ ਇਨਸਾਨ ਦੇ ਵਾਂਗੂ ਰਹਿਣ ਦੇ ਲਈ। ਸੋ ਨਾਂ ਉਹਨਾਂ ਦਾ ਉਸ ਟਾਈਮ ਦੇ ਉੱਤੇ ਅਫਲਾਤੂਨ ਪਾ ਦਿੱਤਾ ਸੀ। ਠੀਕ ਹੈ ਜੀ। ਅਫਲਾਤੂਨ ਵੈ ਕਈ ਵਾਰੀ ਲੋਕੀ ਨੈਗੇਟਿਵ ਸੈਂਸ 'ਚ ਵੀ ਵਰਤਦੇ ਨੇ, ਪਰ ਨਹੀਂ। ਹਾਂਜੀ ਅਫਲਾਤੂਨ ਦਾ ਜੇ ਅਸੀਂ ਹਿਸਟਰੀ ਦੇਖੀਏ ਤਾਂ ਉਸ ਟਾਈਮ ਉਹ ਜਿਹੜਾ ਇਹ ਸ਼ਬਦ ਹੈ ਹਾਂਜੀ ਉਹ ਮਿਸਰ ਦੇ ਵਿੱਚ ਫਿਲਾਸਫਰ ਹੋਇਆ ਅਫਲਾਤੂਨ। ਠੀਕ ਹੈ ਜੀ। ਜਿਹਦੇ ਨਾਂ ਕਰਕੇ ਇਹਨਾਂ ਨੂੰ ਜਾਣਿਆ ਜਾਂਦਾ ਸੀ ਕਿ ਬਹੁਤ ਫਰਤੀਲੇ, ਬਹੁਤ ਜਸ਼ੀਲੇ, ਬਹੁਤ ਨਿਡਰ। ਅਫਲਾਤੂਨ ਦਾ ਮੀਨਿੰਗ ਹੁੰਦਾ ਹੈ ਕਿ ਉਹ ਇਨਸਾਨ ਜਿਹੜਾ ਨਾ ਹੋਣੇ ਵਾਲੇ ਕੰਮ ਨੂੰ ਵੀ ਕਰ ਦੇਵੇ। ਕਿਉਂਕਿ ਉਸ ਟਾਈਮ ਦੇ ਉੱਤੇ ਇਹਨੇ ਕਰਤਾਰ ਸਿੰਘ ਸਰਾਭੇ ਨੇ ਸਾਰਾ ਉਹਦਾ ਲੁੱਟਿਆ ਸਮਾਨ ਵਾਪਸ ਦੇ ਦਿੱਤਾ ਸੀ। ਠੀਕ ਹੈ ਜੀ। ਠੀਕ। ਤੇ ਮਾਂ ਇਹ ਕਹਿੰਦੀ ਹੈ ਕਿ ਮੇਰੇ ਕੁੜੀ ਦੇ ਵਿਆਹ ਦੇ ਲਈ ਜਿਹੜਾ ਸਮਾਨ ਮੈਨੂੰ ਚਾਹੀਦਾ ਮੈਂ ਰੱਖ ਲੈਂਦੀ ਹਾਂ, ਬਾਕੀ ਤੁਸੀਂ ਲੈ ਜਾਓ। ਉਹਨੇ ਆਪ ਦੇ ਦਿੱਤਾ ਸੀਗਾ। ਤਾਂ ਇਹ ਸੀ ਕਿਰਦਾਰ, ਠੀਕ। ਹਾਂਜੀ। ਕਿ ਜਿਹੜਾ ਕਰੈਕਟਰ ਵਾਲੀ ਆਪਾਂ ਗੱਲ ਕਰੀਏ। ਸੋ ਸਾਡੇ ਲਈ ਬਦਕਿਸਮਤੀ ਇਹ ਹੈ ਕਿ ਸਾਡੇ ਆਪਣੇ ਕੌਮ ਦੇ ਵਿੱਚ ਹੀ ਨਾ ਕਿਰਦਾਰ ਬੜੇ ਨੇ। ਹਾਂਜੀ। ਅੱਜ ਵੀ ਜੇ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਦੇਖੋ, ਸਿੱਖੀ ਨੂੰ ਢਾਹ ਬਾਹਰੋਂ ਘੱਟ ਲੱਗਦੀ ਹੈ, ਸਾਡੇ ਆਪਣੇ ਬਕਾਊ ਜਿਹੜੇ ਬੰਦੇ ਨੇ ਉਹਨਾਂ ਤੋਂ ਜ਼ਿਆਦਾ ਲੱਗਦੀ ਹੈ। ਤੇ ਖਾਸ ਤੌਰ ਤੇ ਵਜ਼ਨ ਕੀਤਾ ਜਾਂਦਾ, ਕਿੰਨੇ ਵਜ਼ਨ ਦੇ ਨੇ। ਹਾਂਜੀ ਹਾਂਜੀ। ਸਾਰਿਆਂ ਦਾ। ਤਾਂ ਇਹਨਾਂ ਦਾ ਜਿਹੜਾ ਵਜ਼ਨ ਕੀਤਾ ਸੀ ਤੇ ਜਿੱਦਣੇ ਫਾਂਸੀ ਚੜ੍ਹਦੇ ਨੇ 7 ਸੇਰ, ਉਸ ਵਕਤ ਕਿਉਂਕਿ ਕਿਲੋਗ੍ਰਾਮ ਨਹੀਂ ਹੁੰਦੇ, ਸੇਰ ਹੁੰਦੇ ਸੀ। 7 ਸੇਰ ਇਹਨਾਂ ਦਾ ਵਜ਼ਨ ਵਧਿਆ ਸੀ। ਇੱਕ ਗੱਲ ਦਾ ਪ੍ਰੂਫ ਹੈ ਕਿ ਇਹਨਾਂ ਨੂੰ ਮੌਤ ਦਾ ਫਾਂਸੀ ਦਾ ਕੋਈ ਭੈ ਨਹੀਂ ਸੀ, ਡਰ ਨਹੀਂ ਸੀਗਾ। ਕਰਤਾਰ ਸਿੰਘ ਸਰਾਭੇ ਦੇ ਆਖਰੀ ਸ਼ਬਦ ਇਹ ਸੀਗੇ ਹਾਂਜੀ ਕਿ ਦਰੋਗਾ ਇਹ ਮਤ ਸਮਝ ਹਾਂਜੀ ਕਿ ਕਰਤਾਰ ਸਿੰਘ ਸਰਾਭੇ ਨੂੰ ਫਾਂਸੀ ਦੇ ਕੇ ਤੂੰ ਆਜ਼ਾਦੀ ਦੀ ਲਹਿਰ ਖਤਮ ਕਰ ਦੇਗਾ। ਠੀਕ ਹੈ। ਕਰਤਾਰ ਸਿੰਘ ਸਰਾਭੇ ਦੇ ਖੂਨ ਦਾ ਇੱਕ ਇੱਕ ਤੁਪਕਾ ਕਰਤਾਰ ਸਿੰਘ ਸਰਾਭੇ ਨੂੰ ਜਨਮ ਦੇਵੇਗਾ ਤੇ ਆਜ਼ਾਦੀ ਦੀ ਲੜਾਈ ਅਸੀਂ ਅੱਗੇ ਜਾਰੀ ਰੱਖਾਂਗੇ। ਕਰਤਾਰ ਸਿੰਘ ਸਰਾਭਾ ਦੀ ਜਿਹੜੀ ਫੋਟੋ ਸੀ ਉਹ ਭਗਤ ਸਿੰਘ ਆਪਣੀ ਜੇਬ 'ਚ ਰੱਖਿਆ ਕਰਦੇ ਸੀ। ਅੱਛਾ ਜੀ। ਆਦਰਸ਼ ਸੀ ਕਰਤਾਰ ਸਿੰਘ ਸਰਾਭਾ ਭਗਤ ਸਿੰਘ ਜੀ ਦਾ। ਜੀ ਜੀ। ਔਰ ਭਗਤ ਸਿੰਘ ਆਦਰਸ਼ ਸੀ ਊਧਮ ਸਿੰਘ ਦਾ। ਭਗਤ ਸਿੰਘ ਦੀ ਫੋਟੋ ਊਧਮ ਸਿੰਘ ਜੇਬ 'ਚ ਰੱਖਦੇ ਸੀ ਜੀ। ਮਾਤਾ ਵਿਦਿਆਵਤੀ ਜਿਹੜੇ ਭਗਤ ਸਿੰਘ ਦੀ ਮਾਤਾ ਸੀ, ਉਹਨਾਂ ਦੀਆਂ ਇੰਟਰਵਿਊ ਦੇ ਵਿੱਚ ਉਹਨਾਂ ਨੇ 2 ਗੱਲਾਂ ਕਹੀਆਂ ਨੇ। ਠੀਕ ਹੈ। ਪਹਿਲੀ ਇਹ ਕਿ ਭਗਤ ਸਿੰਘ ਹਮੇਸ਼ਾ ਫੋਟੋ ਰੱਖਦਾ ਸੀ, ਆਪਣਾ ਆਦਰਸ਼ ਮੰਨਦਾ ਸੀ ਜੀ। ਔਰ ਭਗਤ ਸਿੰਘ ਕਹਿੰਦੇ ਮੈਨੂੰ ਕਿਹਾ ਕਰਦਾ ਸੀ ਕਿ ਇਹ ਮੇਰਾ ਗੁਰੂ ਹੈ ਜੀ, ਇਹ ਮੇਰਾ ਭਰਾ ਹੈ, ਇਹ ਮੇਰਾ ਸਾਥੀ ਹੈ ਜੀ। ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਇਸ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਬਾਰੇ, ਉਹਨਾਂ ਦੀ ਜ਼ਿੰਦਗੀ ਦੇ ਬਾਰੇ। ਅਕਸਰ ਹੀ ਆਪਾਂ ਸਕੂਲਾਂ ਦੇ ਵਿੱਚ ਬਹੁਤ ਕੁਝ ਪੜ੍ਹਿਆ ਲਿਖਿਆ ਹੈਗਾ ਔਰ ਉਹਨਾਂ ਦੇ ਜਨਮ ਦਿਨ ਦੇ ਉੱਤੇ ਜਾਂ ਉਹਨਾਂ ਦੇ ਜਦੋਂ
ਸ਼ਹੀਦੀ ਦਿਵਸ ਆਉਂਦਾ ਤਾਂ ਉਦੋਂ ਉਹਨਾਂ ਦੇ ਬਾਰੇ ਬਹੁਤ ਕੁਝ ਆਮ ਹੀ ਅਖਬਾਰਾਂ ਦੇ ਵਿੱਚ ਲਿਖਿਆ ਜਾਂਦਾ, ਪਰ ਇਸ ਦੇ ਬਾਵਜੂਦ ਬਹੁਤ ਕੁਝ ਉਹਨਾਂ ਦੀ ਜ਼ਿੰਦਗੀ ਦਾ ਅਣਛੋਇਆ, ਬਹੁਤ ਕਿਸੇ ਉਹਨਾਂ ਦੀ ਜ਼ਿੰਦਗੀ ਦੇ ਅਣਛੋਏ ਪਏ ਨੇ, ਜਿੱਥੋਂ ਉਹਨਾਂ ਦੇ ਕਿਰਦਾਰ ਦੇ ਬਾਰੇ, ਜਿੱਥੋਂ ਉਹਨਾਂ ਦੀ ਲਸਾਨੀ ਜੋ ਸ਼ਹਾਦਤ ਆ ਉਹਦੇ ਬਾਰੇ, ਬੇਮਿਸਾਲ ਉਹਨਾਂ ਦੀ ਜੂਝਣ ਦੀ ਜਿਹੜੀ ਪ੍ਰਵਿਰਤੀ ਸੀ ਉਹਦੇ ਬਾਰੇ, ਜਰਨੈਲ ਪੁਣਾ, ਇੱਕ ਸੰਪਾਦਕੀ ਜਿਹੜਾ ਉਹਨਾਂ ਦੀ ਗੁਣ ਸੀਗਾ, ਉਹਨਾਂ ਦੇ ਵਿੱਚ ਬਹੁਤ ਗੁਣ ਸੀਗੇ। ਤਾਂ ਉਹਨਾਂ ਸਾਰੇ ਗੁਣਾਂ ਦੇ ਬਾਰੇ ਆਪਾਂ ਗੱਲਬਾਤ ਕਰਾਂਗੇ। ਇਹਨਾਂ ਗੁਣਾਂ ਦੇ ਬਾਰੇ ਆਪਾਂ ਨੂੰ ਗੱਲਬਾਤ ਦੇ ਵਿੱਚ ਆਪਣੇ ਜਾਣਕਾਰੀਆਂ ਦੇ ਵਿੱਚ ਵਾਧਾ ਕਰਨਗੇ ਪ੍ਰੋਫੈਸਰ ਦਲਜੀਤ ਸਿੰਘ ਜੀ। ਉਹ ਇਸ ਉੱਤੇ ਰਿਸਰਚ ਵੀ ਕਰ ਰਹੇ ਨੇ ਤੇ ਨਾਲੋਂ ਨਾਲ ਇਸ ਕਾਰਜ ਦੇ ਨਾਲ ਜੁੜੇ ਹੋਏ ਨੇ ਤੇ ਕਈ ਅਹਿਮ ਗੱਲਾਂ ਉਹ ਆਪਣੇ ਨਾਲ ਸਾਂਝੀਆਂ ਕਰਨਗੇ, ਜਿਹੜੀਆਂ ਕਿ ਸ਼ਾਇਦ ਹੁਣ ਤੱਕ ਤੁਸੀਂ ਬਹੁਤ ਘੱਟ ਸੁਣੀਆਂ ਵੇਖੀਆਂ ਹੋਣਗੀਆਂ। ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਪੰਜਾਬੀ ਰੇਡੀਓ USA ਦਾ ਜੀ। ਤੁਸੀਂ ਮੌਕਾ ਦਿੱਤਾ ਹੈ ਕਿ ਅੱਜ ਅਸੀਂ ਉਸ ਮਹਾਨ ਯੋਧੇ ਜੀ ਔਰ ਖਾਸ ਤੌਰ ਤੇ ਨੌਜਵਾਨ ਯੋਧੇ ਦੇ ਹਾਂਜੀ ਜ਼ਿੰਦਗੀ ਬਾਰੇ ਵਿਚਾਰ ਵਟਾਂਦਰਾ ਕਰੀਏ। ਜੀ ਅੱਗੇ ਵਧਣ ਤੋਂ ਪਹਿਲਾਂ ਮੈਂ ਪ੍ਰੋਫੈਸਰ ਸਾਹਿਬ ਬਾਰੇ ਤੁਹਾਨੂੰ ਦੱਸਦਾ ਚਲਾ ਕਿ ਪ੍ਰੋਫੈਸਰ ਸਾਹਿਬ ਰਾਇਤ ਬਾਰਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰਹੇ ਨੇ ਤੇ ਨਾਲ ਖਾਲਸਾ ਕਾਲਜ ਅੰਮ੍ਰਿਤਸਰ ਦੇ ਉਹਨਾਂ ਨੇ ਇੱਕ ਦਹਾਕੇ ਦੇ ਕਰੀਬ ਉੱਥੇ ਰਹਿ ਕੇ ਇੱਕ ਪ੍ਰਿੰਸੀਪਲ ਦੇ ਤੌਰ ਤੇ ਸੇਵਾ ਕੀਤੀ ਹੈ। ਤੇ ਆਓ ਉਹਨਾਂ ਦੇ ਨਾਲ ਆਪਾਂ ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਜਦੋਂ ਕਰਤਾਰ ਸਿੰਘ ਸਰਾਭਾ ਜੀ ਬਾਰੇ ਚਰਚਾ ਕਰਦੇ ਹਾਂ, ਗੱਲਬਾਤ ਕਰਦੇ ਹਾਂ ਉਹਨਾਂ ਦੇ ਬਾਰੇ, ਤਾਂ ਇੱਕ ਆਜ਼ਾਦੀ ਘੁਲਾਟੀਏ ਤੋਂ ਸੰਪਾਦਕੀ ਤੱਕ ਦਾ ਜ਼ਿਕਰ ਉਹਨਾਂ ਦੇ ਬਾਰੇ ਚਲਾ ਜਾਂਦਾ ਹੈ। ਕਿਰਦਾਰ ਦੇ ਬਾਰੇ ਜ਼ਰੂਰ ਗੱਲਬਾਤ ਕਰਾਂਗੇ, ਪਰ ਸ਼ੁਰੂਆਤ ਜਨਮ ਸਥਾਨ ਤੋਂ ਹੀ ਕਰ ਲੈਂਦੇ ਹਾਂ ਕਿ ਜਨਮ ਕਿੱਥੇ ਹੁੰਦਾ ਉਹਨਾਂ ਦਾ, ਤੇ ਉਸ ਤੋਂ ਬਾਅਦ ਫਿਰ ਕਿਵੇਂ ਉਹ ਗਦਰ ਪਾਰਟੀ ਦੇ ਟੱਚ ਦੇ ਵਿੱਚ ਆਉਂਦੇ ਨੇ। ਦੇਖੋ, ਸ਼ੁਰੂ 'ਚ ਮੈਂ ਗੱਲ ਕਹਾਂ ਹਾਂਜੀ ਕਿ ਸਦੀਆਂ ਦੇ ਵਿੱਚ ਕਦੇ ਕਦਾਈ ਹੀ ਮਾਵਾਂ ਐਸੇ ਪੁੱਤ ਜੰਮਦੀਆਂ ਨੇ ਜੀ ਜਿਨ੍ਹਾਂ ਦਾ ਨਾਮ ਕਰਤਾਰ ਸਿੰਘ ਸਰਾਭਾ ਹੁੰਦਾ ਹੈ। ਜੀ ਕਰਤਾਰ ਸਿੰਘ ਸਰਾਭਾ ਦਾ ਜਨਮ ਜਦੋਂ ਹੁੰਦਾ ਤਾਂ 24 ਮਈ 1896 ਨੂੰ ਪਿੰਡ ਸਰਾਭਾ, ਜੀ ਜ਼ਿਲ੍ਹਾ ਲੁਧਿਆਣਾ, ਉਸ ਵਕਤ ਬ੍ਰਿਟਿਸ਼ ਇੰਡੀਆ ਕਹਿ ਲਓ ਆਪਾਂ, ਗੁਲਾਮ ਇੰਡੀਆ ਜੀ ਦੇ ਵਿੱਚ ਹੁੰਦਾ। ਤੇ ਉਹਨਾਂ ਦੇ ਪਿਤਾ ਜੀ ਦਾ ਨਾਮ ਸਾਹਿਬ ਮੰਗਲ ਸਿੰਘ ਸੀਗਾ ਤੇ ਮਾਤਾ ਜੀ ਦਾ ਨਾਮ ਸਾਹਿਬ ਕੌਰ। ਜੀ ਔਰ ਸਾਹਿਬ ਕੌਰ ਆਪਣੇ ਆਪ ਦੇ ਵਿੱਚ ਨਾਮ ਜਿਹੜਾ ਇੱਕ ਮਾਤਾ ਦਾ ਹੋਣਾ ਬਹੁਤ ਵੱਡੀ ਗੱਲ ਆ। ਆਪਾਂ ਜੀ ਜੇ ਸਿੱਖ ਹਿਸਟਰੀ ਵੱਲ ਜਾਈਏ, ਹਾਂਜੀ ਉਹ ਪੁੱਤ ਕਰਤਾਰ ਸਿੰਘ ਸਰਾਭਾ ਸੀ। ਜੀ ਲੇਕਿਨ ਇਤਿਹਾਸ ਦੇ ਵਿੱਚ ਇਹ ਗੱਲ ਆਉਂਦੀ ਹੈ ਕਿ ਕਰਤਾਰ ਸਿੰਘ ਸਰਾਭਾ ਜਦੋਂ ਅਮਰੀਕਾ ਪਹੁੰਚਦੇ ਨੇ ਤਾਂ ਉਹਨਾਂ ਨੇ ਇੰਟਰਵਿਊ ਦੇ ਵਿੱਚ ਇਹ ਗੱਲ ਕਹੀ ਸੀ ਆਪਣਾ ਜਾਂ ਪੜਤਾਲੀਆ ਕਮੇਟੀ ਮੂਹਰੇ ਕਿ ਮੈਂ 4-5 ਸਾਲ ਦਾ ਸੀ ਜਦੋਂ ਮੇਰੇ ਪਿਤਾ ਜੀ ਦੀ ਡੈਥ ਹੋ ਜਾਂਦੀ ਹੈ ਤੇ 11 ਸਾਲ ਦਾ ਸੀ ਜਦੋਂ ਮੇਰੇ ਮਾਤਾ ਜੀ ਦੀ ਡੈਥ ਹੁੰਦੀ ਹੈ। ਸੋ ਅਸਲ ਦੇ ਵਿੱਚ ਉਹਨਾਂ ਦੀ ਪਰਵਰਿਸ਼ ਜਿਹੜੀ ਹੈ ਉਹਨਾਂ ਦੇ ਦਾਦਾ ਜੀ ਸਾਹਿਬ ਬਦਨ ਸਿੰਘ ਉਹਨਾਂ ਨੇ ਕੀਤੀ ਸੀ। ਜੀ ਉਹਨਾਂ ਦੀ ਇੱਕ ਭੈਣ ਵੀ ਸੀਗੀ ਜਿਨ੍ਹਾਂ ਦਾ ਨਾਮ ਸੀ ਧਨ ਕੌਰ। ਜੀ ਜਿਹੜੇ ਬਾਬਾ ਬਦਨ ਸਿੰਘ ਜੀ ਸੀਗੇ, ਹਾਂਜੀ, ਉਹ ਸਿੱਖੀ ਦੇ ਬੜੇ ਪਰਪੱਕ ਸੀ, ਸਿੱਖ ਧਰਮ ਦੇ ਵਿੱਚ ਬਹੁਤ ਗੂੜੇ ਠੀਕ ਹੈ ਜੀ, ਗਿਆਨੀ ਸੀ। ਸਰਾਭਾ ਪਿੰਡ ਦੇ ਵਿੱਚ ਸਾਰੇ ਜਾਣਦੇ ਨੇ ਇਸ ਗੱਲ ਨੂੰ। ਤਾਂ ਨੈਚੁਰਲੀ ਗੁੜਤੀ ਉਹਨਾਂ ਦੀ ਸੀ, ਪਰਵਰਿਸ਼ ਉਹਨਾਂ ਦੇ ਅਧੀਨ ਹੋਈ ਸੀ ਤੇ ਸਰਾਭਾ ਜੀ ਸ਼ੁਰੂ ਤੋਂ ਹੀ ਸਿੱਖ ਪਰੰਪਰਾ ਦੇ ਧਾਰਨੀ ਸੀਗੇ। ਜੀ ਸ਼ੁਰੂ ਦੀ ਸਿੱਖਿਆ ਉਹਨਾਂ ਨੇ ਸਰਾਭਾ ਪਿੰਡ ਚੋਂ ਹੀ ਲੱਤੀ ਸੀ, ਹਾਂਜੀ, ਪ੍ਰਾਇਮਰੀ ਸਕੂਲ ਤੋਂ। ਫਿਰ ਉਹ ਲੁਧਿਆਣੇ ਜਿਹੜਾ ਸਕੂਲ ਸੀ ਖਾਲਸਾ ਸਕੂਲ, ਉਹਦੇ ਵਿੱਚ ਚਲੇ ਗਏ। ਉਸ ਤੋਂ ਬਾਅਦ ਫਿਰ ਉਹ ਆਪਣੇ ਉਹਨਾਂ ਦੇ ਚਾਚਾ ਜੀ ਸੀ ਉੜੀਸਾ ਦੇ ਵਿੱਚ, ਜੀ ਉੱਥੋਂ ਫਿਰ ਉਹਨਾਂ ਨੇ ਜਾ ਕੇ ਆਪਣੀ ਪੜ੍ਹਾਈ ਅੱਗੇ ਕੀਤੀ। ਠੀਕ ਹੈ। ਫੁਰਤੀਲੇ ਬਹੁਤ ਸੀ ਸ਼ੁਰੂ ਤੋਂ, ਇੰਟੈਲੀਜੈਂਟ ਬਹੁਤ ਸੀ ਤੇ ਚੁਸਤ ਕਹਿ ਲਓ, ਸਰੀਰਕ ਤੌਰ ਤੇ ਵੀ ਤੇ ਬੁੱਧੀ ਤੌਰ ਤੇ ਵੀ ਬਹੁਤ ਜ਼ਿਆਦਾ ਸੀ। ਲੇਕਿਨ ਪੜ੍ਹਾਈ ਦੀ ਅੱਗੇ ਉਹਨਾਂ ਨੂੰ ਚੂੰਡ ਬਹੁਤ ਸੀ। ਔਰ ਉਹਨਾਂ ਦੇ ਜਦੋਂ ਤੁਹਾਨੂੰ ਦੱਸਿਆ ਕਿ ਬਾਬਾ ਬਦਨ ਸਿੰਘ ਜੀ ਜਿਹੜੇ ਸੀ ਬਹੁਤ ਦੂਰਦਰਸ਼ੀ ਸੀਗੇ ਉਹ, ਤੇ ਉਹਨਾਂ ਨੇ ਅਮਰੀਕਾ ਇਹਨਾਂ ਨੂੰ ਪੜ੍ਹਨ ਭੇਜਿਆ। ਜੀ ਤੇ ਅਮਰੀਕਾ ਬਰਕਲੇ ਯੂਨੀਵਰਸਿਟੀ 'ਚ ਇਹਨਾਂ ਦੀ ਐਡਮਿਸ਼ਨ ਹੋਈ। ਠੀਕ ਹੈ ਜੀ। ਤੇ 28 ਮਈ 1912 ਨੂੰ ਇਹ ਇੱਥੇ ਆਪਣਾ ਸੈਨ ਫਰਾਂਸਿਸਕੋ ਹਾਂਜੀ ਦੇ ਕੋਲ ਜੋ ਇੱਕ ਟਾਪੂ ਆ, ਉੱਥੇ ਆ ਕੇ ਜਹਾਜ਼ ਇਹਨਾਂ ਦਾ, ਕਿਉਂਕਿ ਉਸ ਟਾਈਮ ਤੇ ਸਮੁੰਦਰੀ ਜਹਾਜ਼ ਰਾਹੀਂ ਸਫ਼ਰ ਕਰਦੇ ਸੀ। ਕੋਈ 2 ਮਹੀਨੇ ਦੇ ਸਫ਼ਰ ਤੋਂ ਬਾਅਦ 28 ਜੁਲਾਈ 28 ਜੁਲਾਈ ਨੂੰ ਇਹ ਉਰੇ ਆਉਂਦੇ ਨੇ। ਜੀ ਜੀ। ਕਈਆਂ ਇਤਿਹਾਸਕਾਰਾਂ ਨੇ ਜਨਵਰੀ ਵੀ ਲਿਖਿਆ, ਪਰ ਇਹ ਹੁਣ ਫੈਕਟ ਆ ਚੁੱਕਿਆ ਹੈ, ਐਸਟੈਬਲਿਸ਼ ਹੋ ਚੁੱਕਿਆ ਕਿ 28 ਜੁਲਾਈ 1912 ਨੂੰ ਪਹੁੰਚੇ ਸੀ ਉੱਥੇ। ਕਿਉਂਕਿ 30 ਮਈ ਨੂੰ ਇਹਨਾਂ ਦਾ ਮੈਡੀਕਲ ਹੁੰਦਾ, 30 ਜੁਲਾਈ ਨੂੰ ਇਹਨਾਂ ਦਾ ਮੈਡੀਕਲ ਹੁੰਦਾ
1912 ਨੂੰ, ਤੇ 31 ਨੂੰ ਇਹਨਾਂ ਦਾ ਪੜਤਾਲੀਆ ਕਮੇਟੀ ਜਿਹੜੀ ਸੀ ਉਹਦੇ ਮੂਹਰੇ ਇਹ ਪੇਸ਼ ਹੁੰਦੇ ਨੇ, ਔਰ ਜਿਹਦਾ ਰਿਕਾਰਡ ਜਿਹੜਾ ਹੈਗਾ ਉਹ ਇੱਥੇ ਜੋ ਹੈਗਾ ਸੈਨ ਬਰੂਨੋ ਸ਼ਹਿਰ ਦੇ ਵਿੱਚ ਜੋ ਆਰਕਾਈਵ ਹੈ, ਮਿਊਜ਼ੀਅਮ ਹੈ, ਉਹਦੇ ਚੋਂ ਮਿਲ ਚੁੱਕੇ ਆ ਜੀ, ਤੇ ਉਹਦੇ ਮੁਤਾਬਕ ਇਹ ਸਾਰੀਆਂ ਡੇਟਾ ਨੇ। ਔਰ ਜਦੋਂ ਉਰੇ ਆਉਂਦੇ ਨੇ ਤੇ ਪਹਿਲੇ ਦੋ ਚੀਜ਼ਾਂ ਬਹੁਤ ਮਹੱਤਵਪੂਰਨ ਨੇ। ਪਹਿਲਾ ਇਹ ਕਿ ਇਹਨਾਂ ਦੀ ਬੁੱਧੀ ਦਾ ਤੁਸੀਂ ਦੇਖੋ ਕਿ ਇਹਨਾਂ ਨੂੰ ਜੋ ਕੁਐਸਚਨ ਕਰਦੇ ਨੇ ਤੇ ਤੁਸੀਂ ਕਿੱਥੋਂ ਆਏ ਹੋ, ਕੀ ਨਾਮ ਹੈ ਆਪਣਾ, ਦੱਸਿਆ ਉਹਨਾਂ ਨੇ, ਤੇ ਉਸ ਤੋਂ ਬਾਅਦ ਉਹ ਪੁੱਛਦੇ ਨੇ ਕੀ ਕਰਨਾ ਹੈ, ਕਹਿੰਦੇ ਜੀ ਮੈਂ ਬਰਕਲੇ ਯੂਨੀਵਰਸਿਟੀ ਪੜ੍ਹਨ ਆਇਆ ਜੀ। ਕਿੰਨੇ ਪੈਸੇ ਨੇ ਤੁਹਾਡੇ ਕੋਲ, ਕਹਿੰਦੇ ਜੀ $100 ਜੀ। ਉਹ ਅਫਸਰ ਉਹਨਾਂ ਨੂੰ ਕਹਿੰਦਾ, ਪੜਤਾਲੀਆ ਅਫਸਰ, ਕਿ $100 ਨਾਲ ਤਾਂ ਕੁਝ ਵੀ ਨਹੀਂ ਬਣਨਾ ਤੁਹਾਡਾ ਉਰੇ, ਤੁਹਾਡਾ ਖਰਚਾ ਕੌਣ ਸਹੂਗਾ ਉਰੇ? ਉਹ ਕਹਿੰਦਾ ਜੀ ਮੇਰਾ ਦਾਦਾ ਜੀ। ਦਾਦਾ ਜੀ ਕੀ ਕਰਦੇ ਨੇ? ਕਹਿੰਦੇ 300 ਏਕੜ ਜ਼ਮੀਨ ਹੈ। ਅੱਛਾ, 300 acres he is owning and he will support me। ਮੈਨੂੰ ਉੱਥੇ ਪੈਸੇ ਭੇਜਣਗੇ, ਹਰ ਮਹੀਨੇ ਭੇਜਣਗੇ। ਚਲੋ, ਕਹਿੰਦੇ ਰਹਿਣਾ ਕਿੱਥੇ ਆ? ਕਹਿੰਦੇ ਮੈਂ ਹੋਸਟਲ 'ਚ ਰਹੂੰਗਾ। ਹਾਂਜੀ। ਤੇ ਉਸ ਤੋਂ ਬਾਅਦ ਫਿਰ ਮਾਤਾ ਪਿਤਾ ਬਾਰੇ ਪੁੱਛਦੇ ਨੇ, ਤਾਂ ਉਹਨਾਂ ਨੇ ਦੱਸਿਆ ਕਿ ਇਸ ਤਰੀਕੇ ਨਾਲ 4-5 ਸਾਲ ਦੇ ਸੀ, ਮੇਰੇ ਫਾਦਰ ਦੀ ਡੈਥ ਹੋ ਗਈ, 11 ਸਾਲ ਦੇ ਸੀ, ਮਦਰ ਦੀ ਡੈਥ ਹੋ ਗਈ ਮੇਰੀ। ਕਿਉਂਕਿ ਪੜ੍ਹਾਈ ਦੇ ਵਿੱਚ ਵੀ ਬਹੁਤ, ਉੜੀਸਾ ਜਾ ਕੇ ਪੜ੍ਹੇ ਸੀ ਉਸ ਟਾਈਮ ਦੇ ਉੱਤੇ। ਤੁਸੀਂ ਦੇਖੋ ਅੰਦਾਜ਼ਾ ਲਾ ਕੇ ਕਿ 1910-11 'ਚ ਉੜੀਸਾ ਜਾ ਕੇ ਪੜ੍ਹਨਾ ਸਰਾਭੇ ਵਰਗੇ ਸ਼ਹਿਰ 'ਚੋਂ ਆਪਣੇ ਆਪ 'ਚ ਸਾਬਤ ਕਰਦਾ ਹੈ ਕਿ ਉਹਨਾਂ ਦੀ ਚੂੰਡ ਵੀ ਸੀ, ਉਹ ਇੰਨੇ ਬੁੱਧੀਜੀਵੀ ਵੀ ਸੀ ਜੀ ਜੀ। ਤੇ 28 ਜੁਲਾਈ 1912 ਨੂੰ ਆ ਕੇ ਉਹ ਬਰਕਲੇ ਯੂਨੀਵਰਸਿਟੀ ਜਾਂਦੇ ਨੇ ਤੇ ਉੱਥੇ ਪੜ੍ਹਨਾ ਸ਼ੁਰੂ ਕਰਦੇ ਨੇ। ਲੇਕਿਨ ਉਸ ਤੋਂ ਬਾਅਦ ਉਹਨਾਂ ਦਾ ਜੋ ਪਹਿਲਾ ਬੁਰਾ ਐਕਸਪੀਰੀਅੰਸ ਕਹਿ ਲਓ, ਜਾਂ ਜਿੱਥੋਂ ਉਹਨਾਂ ਨੂੰ ਮਹਿਸੂਸ ਹੋਇਆ ਕਿ ਮੈਂ ਇੱਕ ਗੁਲਾਮ ਦੇਸ਼ ਦਾ ਵਾਸੀ ਹਾਂ। ਹਾਂਜੀ। ਔਰ ਜਿਹੜੀ ਆਜ਼ਾਦੀ ਦੀ, ਜਦ ਦੇਖਿਆ ਕਿ ਅਮਰੀਕਾ ਆਜ਼ਾਦ ਹੈ, ਉਰੇ ਦੇ ਲੋਕ ਆਜ਼ਾਦੀ ਦਾ ਨਿੱਘ ਮਾਰ ਰਹੇ ਨੇ, ਪਰ ਸਾਨੂੰ ਫਿਰ ਵੀ ਉਰੇ ਆਇਆਂ ਨੂੰ ਇਹ ਗੁਲਾਮ ਦੇ ਤੌਰ ਤੇ ਸਮਝ ਰਹੇ ਨੇ, ਸਾਨੂੰ ਇਹ ਕਾਲੇ ਕਹਿ ਕੇ ਬੁਲਾਉਂਦੇ ਨੇ, ਸਾਨੂੰ ਨਖਿੱਧ ਕਹਿ ਕੇ ਬੁਲਾਉਂਦੇ ਨੇ। ਤਾਂ ਦਿਲ ਨੂੰ ਬੜਾ ਧੱਕਾ ਲੱਗਿਆ ਜੀ। ਔਰ ਪਹਿਲਾ ਲੱਗਿਆ ਧੱਕਾ ਇਹ ਕਿ ਜਦੋਂ ਇਹ ਪੜਤਾਲੀਆ ਕਮੇਟੀ ਮੂਹਰੇ ਪੇਸ਼ ਹੁੰਦੇ ਨੇ ਤੇ ਉਹ ਕੋਈ 30-35 ਦੇ ਕਰੀਬ ਇਹਨਾਂ ਨੂੰ ਕੁਐਸਚਨ ਪੁੱਛਦੇ ਨੇ। ਠੀਕ ਹੈ ਜੀ। ਪਰ ਜਦੋਂ ਨਾਲ ਦਾ ਕੋਈ ਬੰਦਾ ਆ ਰਿਹਾ ਬਾਹਰਲੇ ਮੁਲਕ ਚੋਂ ਤੇ ਉਹਨੂੰ ਉਹ ਆਰਾਮ ਦੇ ਨਾਲ 2 ਕੁਐਸਚਨ 3 ਕੁਐਸਚਨ ਪੁੱਛ ਕੇ ਛੱਡ ਦਿੰਦੇ ਨੇ। ਤੇ ਉਸ ਤੋਂ ਬਾਅਦ ਜਦ ਨਾਲ ਦੇ ਬੰਦੇ ਨੂੰ ਇਹ ਪੁੱਛਦੇ ਨੇ ਕਿ ਮੈਨੂੰ ਇਹਨਾਂ ਨੇ ਇੰਨੇ ਕੁਐਸਚਨ ਕਿਉਂ ਪੁੱਛੇ, ਉਹ ਬੰਦਾ ਇਹਨੂੰ ਕਹਿੰਦਾ, ਸਰਾਭਾ ਸਾਹਿਬ ਨੂੰ ਕਹਿੰਦਾ ਵੀ ਕਿਉਂਕਿ ਤੂੰ ਗੁਲਾਮ ਮੁਲਕ ਚੋਂ ਆਇਆ। ਉਹ ਅੱਛਾ, ਮਤਲਬ ਪਹਿਲੀ ਘਟਨਾ ਇਹ ਸੀ ਜਿੱਥੋਂ ਕਿ ਉਹਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਗਿਆ, ਔਰ ਉਸ ਤੋਂ ਬਾਅਦ ਉਹ ਆਜ਼ਾਦੀ ਦਾ ਲੈ ਕੇ ਜਜ਼ਬਾ ਅੱਗੇ ਐਂਟਰ ਹੁੰਦਾ ਜੀ। ਬਰਕਲੇ ਯੂਨੀਵਰਸਿਟੀ ਜਾਂਦਾ, ਉੱਥੇ 30 ਦੇ ਕਰੀਬ ਉੱਥੇ ਸਟੂਡੈਂਟ ਸੀ। ਠੀਕ ਹੈ ਜੀ। ਜਿਹਦੇ ਵਿੱਚ ਜਾਪਾਨ ਦੇ ਵੀ ਸੀਗੇ, ਜਰਮਨੀ ਦੇ ਵੀ ਸੀਗੇ ਜੀ। ਤੇ ਉੱਥੇ ਇਹ ਆਪਸ ਵਿੱਚ ਆਜ਼ਾਦੀ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰਦੇ ਨੇ। ਉੱਥੇ ਲਾਲਾ ਹਰਦਿਆਲ ਤੇ ਪਰਮਾਨੰਦ ਜਿਹੜੇ ਉਸ ਟਾਈਮ ਦੇ ਉੱਤੇ ਗਦਰ ਲਹਿਰ ਦੇ ਤੌਰ ਦੇ ਉੱਤੇ, ਗਦਰ ਲਹਿਰ ਨਾਲੋਂ ਜ਼ਿਆਦਾ, ਕਿਉਂਕਿ ਪ੍ਰੋਫੈਸਰ ਸੀਗੇ, ਪੜ੍ਹਾਉਂਦੇ ਸੀਗੇ, ਔਰ ਉਹ ਆਜ਼ਾਦੀਆਂ ਦੀਆਂ ਗੱਲਾਂ ਵਾਲੇ ਪਾਸੇ ਇਹਨਾਂ ਨੂੰ ਐਡਰੈਸ ਕਰਿਆ ਕਰਦੇ ਸੀ। ਤਾਂ 1913 ਦੇ ਵਿੱਚ ਫਿਰ ਇੱਕ ਆਸਟਰੀਆ ਦੇ ਵਿੱਚ, ਸ਼ਹਿਰ ਦੇ ਵਿੱਚ ਇੱਕ ਮੀਟਿੰਗ ਹੁੰਦੀ ਹੈ, ਤੇ ਜਿੱਥੇ ਕਿ ਫਿਰ ਪੈਸੀਫਿਕ ਕੋਸਟ ਐਸੋਸੀਏਸ਼ਨ ਨਾਂ ਦੀ ਜਥੇਬੰਦੀ ਬਣਾਈ ਜਾਂਦੀ ਹੈ, ਜਿਹਨੂੰ ਕਈ ਵਾਰੀ ਹਿੰਦੁਸਤਾਨ ਐਸੋਸੀਏਸ਼ਨ ਆਫ ਪੈਸੀਫਿਕ ਕੋਸਟ ਦੇ ਨਾਂ ਨਾਲ ਜਾਣਿਆ ਜਾਂਦਾ। ਹਾਂਜੀ। ਤੇ ਉਸ ਜਦੋਂ ਸਟੇਜ ਦੇ ਉੱਤੇ ਭਾਸ਼ਣ ਹੋ ਰਹੇ ਸੀ ਸਾਰਿਆਂ ਦੇ, ਤੇ ਉੱਥੇ ਕਰਤਾਰ ਸਿੰਘ ਸਰਾਭਾ ਪਹਿਲੀ ਵਾਰੀ ਸਟੇਜ ਤੇ ਚੜ੍ਹਿਆ, ਔਰ ਐਸਾ ਜੋਸ਼ੀਲਾ ਭਾਸ਼ਣ ਦਿੱਤਾ ਕਿ ਉਹਦੀ ਪ੍ਰਤਿਭਾ ਨੇ, ਉਹਦੀ ਪਰਸਨੈਲਿਟੀ ਨੇ ਸਭ ਨੂੰ ਕੀਲ ਕੇ ਰੱਖ ਦਿੱਤਾ, ਖਾਸ ਤੌਰ ਤੇ ਲਾਲਾ ਹਰਦਿਆਲ ਨੂੰ। ਉਦੋਂ ਤੋਂ ਬਾਅਦ ਫਿਰ ਕਰਤਾਰ ਸਿੰਘ ਸਰਾਭਾ ਸੈਨ ਫਰਾਂਸਿਸਕੋ, ਔਰ ਖਾਸ ਤੌਰ ਤੇ ਹੋਲਟ ਫਾਰਮ, ਜਿੱਥੇ ਬਾਬਾ ਜਵਾਲਾ ਸਿੰਘ ਜੀ, ਬਾਬਾ ਵਿਸਾਖਾ ਸਿੰਘ ਤੇ ਸੰਤ ਆਪਣੇ ਸੂਣ ਸਿੰਘ ਭਕਨਾ ਜੀ ਸੀ, ਉਹਨਾਂ ਦੇ ਕੰਟੈਕਟ 'ਚ ਆਉਂਦਾ। ਕਿਉਂਕਿ ਇਸ ਨੂੰ ਲਾਲਾ ਹਰਦਿਆਲ ਜੀ ਨੇ ਜਿਹੜਾ ਉਹ ਸੈਨ ਫਰਾਂਸਿਸਕੋ ਦੇ ਵਿੱਚ ਜੁਗੰਤਰ ਆਸ਼ਰਮ ਬਣਾਇਆ ਸੀ ਨਾ, ਆਫਿਸ ਖੋਲ੍ਹਿਆ ਸੀ, ਉਸ ਜਿਹੜਾ ਆਸਟਰੀਆ ਦੇ ਵਿੱਚ ਮੀਟਿੰਗ ਦੇ ਵਿੱਚ ਫੈਸਲਾ ਕੀਤਾ ਸੀ, ਇਹਨਾਂ ਨੂੰ ਨਾਲ ਲਿਆਏ ਤੇ ਇੱਥੇ ਨਾਲ ਲਿਆ ਕੇ ਇਹਨਾਂ ਦਾ ਸੰਪਰਕ ਹੋਇਆ।
ਠੀਕ ਹੈ। ਇਸੇ ਦਰਮਿਆਨ ਪੜ੍ਹਾਈ ਜਾਰੀ ਸੀ ਉਹਨਾਂ ਦੀ? ਛੱਡਿਆ ਏ ਉੱਥੋਂ, ਠੀਕ ਹੈ ਜੀ, ਬਰਕਲੇ 'ਚ। ਬਰਕਲੇ ਤੋਂ ਛੱਡਿਆ ਏ। ਠੀਕ ਹੈ ਤੇ ਨਾਲ ਇਹਨਾਂ ਦੇ ਪਿੱਲੇ ਸੀ ਜੀ, ਮਹਾਰਾਸ਼ਟਰ ਤੋਂ, ਠੀਕ ਹੈ ਜੀ। ਉਹ ਵੀ ਛੱਡਿਆ ਏ। ਹੂੰ ਤੇ ਇਸ ਘੋਲ ਚ ਕੁੱਦ ਪਏ। ਜੀ, ਔਰ ਖਾਸ ਤੌਰ ਤੇ ਇਹ ਕਿ ਜਦੋਂ ਫਿਰ ਬਾਅਦ ਦੇ ਵਿੱਚ ਇੱਥੇ ਜੁਗੰਤਰ ਆਸ਼ਰਮ ਦੇ ਵਿੱਚ ਹੀ ਪ੍ਰੈਸ ਲਾਈ ਜਾਂਦੀ ਹੈ ਹੂੰ ਨਵੰਬਰ ਦੇ ਵਿੱਚ, ਹੂੰ ਨਵੰਬਰ 1913 ਦੇ ਵਿੱਚ। ਜੀ, ਤੇ ਉਹ ਪ੍ਰੈਸ ਜਦੋਂ ਪ੍ਰੈਸ ਲਾਈ ਜਾਂਦੀ ਹੈ, ਫਿਰ ਉਹ ਲਾਲਾ ਹਰਦਿਆਲ ਉਰਦੂ ਦਾ ਅਖਬਾਰ ਸੀ, ਉਹਦੇ ਸੰਪਾਦਕ ਬਣਦੇ ਨੇ। ਠੀਕ ਹੈ। ਔਰ ਇਹਨਾਂ ਨੂੰ ਫਿਰ ਕਰਤਾਰ ਸਿੰਘ ਸਰਾਭਾ ਨੂੰ ਪੰਜਾਬੀ ਦੇ ਅਖਬਾਰ ਦਾ ਸੰਪਾਦਕ ਲਾਇਆ ਜਾਂਦਾ। ਉਦੋਂ ਇਹਨਾਂ ਦੀ ਉਮਰ ਕੋਈ ਅੰਦਾਜ਼ਾ? ਉਮਰ ਤੁਸੀਂ ਆਪੇ ਅੰਦਾਜ਼ਾ ਲਾ ਲਓ ਕਿ 1896 ਦਾ ਜਨਮ ਸੀਗਾ, ਹਾਂਜੀ, ਤੇ 13 ਦੇ ਵਿੱਚ ਇਹਨਾਂ ਨੂੰ ਲਾਇਆ ਜਾਂਦਾ। ਤਕਰੀਬਨ 17 ਸਾਲ। 17 ਸਾਲ ਦੀ ਉਮਰ ਦੇ ਵਿੱਚ ਇਹ ਹਾਂਜੀ, 18 ਸਾਲ ਦੇ ਵੀ ਨਹੀਂ ਸਨ। ਨਹੀਂ ਸਨ। ਹਾਂਜੀ, ਤੇ ਉਸ ਟਾਈਮ ਦੇ ਉੱਤੇ ਫਿਰ ਇਹ ਗਦਰ ਅਖਬਾਰ ਨੂੰ ਫਿਰ ਇਹਨਾਂ ਨੇ ਇਹ ਆਪ ਕਿਹਾ ਕਰਦੇ ਸੀ ਕਿ ਹੁਣ ਇੱਕ ਯੁੱਧ ਸਟਾਰਟ ਹੋ ਗਿਆ ਜੀ, ਇਸ ਅਖਬਾਰ ਦੇ ਨਾਲ, ਹੂੰ ਔਰ ਇਹ ਤੋਪ ਦਾ ਕੰਮ ਕਰੂਗਾ। ਜੀ, ਔਰ ਉਹੀ ਗੱਲ ਹੋਈ ਕਿ ਇਹਨਾਂ ਨੇ ਉਸ ਅਖਬਾਰ ਨੂੰ ਇੰਨਾ ਚੰਗੇ ਤਰੀਕੇ ਨਾਲ ਆਪਣੀਆਂ ਲਿਖਤਾਂ ਲਿਖੀਆਂ, ਹੂੰ ਔਰ ਜਿਹਦੇ ਵਿੱਚ ਜਿੱਦਾਂ ਅੰਗਰੇਜ਼ਾਂ ਦਾ ਕਾਲਾ ਚਿੱਠਾ ਜੀ, ਸੰਪਾਦਕੀ ਦੇ ਨਾਮ ਸੰਪਾਦਕੀ ਤੇ ਕਰਨਾ ਲਿਖੀ। ਸ਼ੁਰੂ ਕੀਤਾ। ਹੂੰ ਤੇ ਉਸ ਦੇ ਵਿੱਚ ਇਹਨਾਂ ਨੇ ਆਪਣੀਆਂ ਕਵਿਤਾਵਾਂ ਲਿਖੀਆਂ। ਹੂੰ ਤਾਂ ਉਹ ਉਸੇ ਨਾਲ ਜਿਹੜਾ ਲੋਕਾਂ ਦੇ ਵਿੱਚ ਇੰਨੀ ਭਾਵਤਾਪੂਰਵਕ ਇਹਨਾਂ ਦੀ ਲਿਖਣੀ ਹੁੰਦੀ ਸੀਗੀ ਹੂੰ ਕਿ ਸ਼ੇਰਾਂ ਵਾਂਗੂ ਜਗਾਉਂਦੇ ਸੀ ਇਹ ਉਹਦੇ ਵਿੱਚ। ਹੂੰ ਮੈਂ ਛੋਟੀ ਜਿਹੀ ਗੱਲ ਦੱਸਾਂ ਕਿ ਉਹਦੇ ਵਿੱਚ ਇੱਕ ਵਾਰੀ ਇਹ ਲਿਖ ਰਹੇ ਨੇ ਹਾਂਜੀ, ਕਿ ਸਿੰਘੋ ਤੁਸੀਂ ਕੀ ਕਰ ਰਹੇ ਹੋ, ਹਾਂਜੀ, ਤੁਸੀਂ ਗੁਲਾਮੀ ਦੀਆਂ ਜੰਜੀਰਾਂ ਵਿੱਚ ਜਕੜੇ ਬੈਠੇ ਹੋ, ਹੂੰ ਤੇ ਤੁਸੀਂ ਤਾਂ ਪੁੱਤੋਂ ਗੁਰੂ ਗੋਬਿੰਦ ਸਿੰਘ ਦੇ, ਹੂੰ ਤੁਸੀਂ ਤਾਂ ਸਿੱਖੋਂ ਗੁਰੂ ਗੋਬਿੰਦ ਸਿੰਘ ਦੇ। ਹੂੰ ਅੱਜ ਵਾਲੇ ਸਿੱਖ ਨਾ ਬਣੋ ਜੀ, ਜਿਨ੍ਹਾਂ ਨੂੰ ਉਹ ਪੰਜ ਪਿਆਰੇ ਅੰਮ੍ਰਿਤ ਛਕਾਉਂਦੇ ਨੇ ਜਿਹੜੇ ਕਿ ਗੁਲਾਮ ਨੇ। ਅੱਛਾ, ਗੁਲਾਮ ਪੰਜ ਪਿਆਰੇ ਤੁਹਾਨੂੰ ਅੱਜ ਦੇ ਸਿੱਖ ਬਣਾ ਕੇ ਉਹ ਗੁਰੂ ਗੋਬਿੰਦ ਸਿੰਘ ਦੇ ਪੰਜ ਪਿਆਰਿਆਂ ਵਾਲੇ ਸਿੱਖ ਨਾਲ ਨਹੀਂ ਕੰਪੇਅਰ ਕਰ ਸਕਦੇ। ਤੁਸੀਂ ਉਹ ਸਿੱਖ ਬਣੋ ਜਿਹੜੇ ਗੁਰੂ ਗੋਬਿੰਦ ਸਿੰਘ ਨੇ ਬਣਾਏ ਸੀ। ਇਹ ਲੈਵਲ ਸੀ ਉਹਨਾਂ ਦੀ ਸੋਚ ਇਹ ਦਾ, ਲੈਵਲ ਸੀ ਉਹਨਾਂ ਦੀ ਸੋਚ ਦਾ। ਕਿਉਂਕਿ ਇੰਡੀਆ ਦੇ ਵਿੱਚ ਉਸ ਟਾਈਮ ਦੇ ਉੱਤੇ ਖਾਸ ਤੌਰ ਤੇ ਅੰਮ੍ਰਿਤਸਰ ਦੇ ਵਿੱਚ ਹਾਂਜੀ ਹਾਂਜੀ, ਈਵਨ ਹਰਮੰਦਰ ਸਾਹਿਬ ਦੇ ਉੱਤੇ ਸਰਬਰਦਾਰ ਲਾ ਦਿੱਤੇ ਗਏ ਸੀ ਹਾਂਜੀ ਹਾਂਜੀ, ਅੰਗਰੇਜ਼ਾਂ ਵੱਲੋਂ ਹਰਮੰਦਰ ਸਾਹਿਬ ਦੇ ਉੱਤੇ। ਹੂੰ ਔਰ ਇਹ ਇੱਕ ਲਿਖਤ ਦੇ ਵਿੱਚ ਲਿਖ ਰਹੇ ਨੇ ਹੂੰ, ਕਰਤਾਰ ਸਿੰਘ ਸਰਾਭਾ ਹਾਂਜੀ ਹਾਂਜੀ, ਕਿ ਤੁਹਾਡੇ ਸਕੂਲਾਂ ਦੇ ਉੱਤੇ ਕਬਜ਼ਾ ਕਰ ਚੁੱਕੇ ਨੇ, ਇਹ ਤੁਹਾਡੇ ਕਾਲਜਾਂ ਤੇ ਕਬਜ਼ਾ ਕਰ ਚੁੱਕੇ ਨੇ, ਤੁਹਾਡੇ ਰੂਹਾਨੀਅਤ ਦੇ ਕੇਂਦਰ ਤੇ ਕਬਜ਼ਾ, ਯੂਨੀਵਰਸਿਟੀਆਂ ਤੇ ਕਬਜ਼ਾ ਕਰ ਚੁੱਕੇ ਨੇ, ਤੁਹਾਡੇ ਮੰਦਿਰਾਂ ਤੇ ਕਰ ਚੁੱਕੇ ਨੇ, ਤੁਹਾਡੇ ਗੁਰਦੁਆਰਿਆਂ ਤੇ ਕਰ ਚੁੱਕੇ ਨੇ, ਹੁਣ ਤੁਸੀਂ ਕਦੋਂ ਤੱਕ ਵੇਟ ਕਰੋਗੇ। ਹੂੰ ਇਸ ਤਰੀਕੇ ਦੇ ਨਾਲ ਇਹ ਭਾਵੁਕਤਾ ਪੂਰਵਕ ਲਿਖਦੇ ਸੀ, ਜਿਨ੍ਹਾਂ ਤੇ ਲੋਕਾਂ ਦੇ ਬਹੁਤ ਅਸਰ ਹੁੰਦਾ ਸੀ। ਜੀ। ਕਵਿਤਾਵਾਂ ਵੀ ਲਿਖਦੇ ਸੀ। ਹੂੰ, ਔਰ ਉਹ ਜਿਹੜਾ ਖਾਸ ਤੌਰ ਤੇ ਸੀ ਕਿ ਜਿਹੜਾ ਪੰਜਾਬੀ ਦਾ ਪਰਚਾ ਸੀ, ਹਾਂਜੀ, ਇਹ ਸੇਧ ਹਮੇਸ਼ਾ ਗੁਰੂ ਗ੍ਰੰਥ ਸਾਹਿਬ ਤੋਂ ਲੈ ਕੇ ਚੱਲਦੇ ਸੀ। ਠੀਕ ਹੈ ਜੀ, ਔਰ ਜਿਹੜਾ ਪਹਿਲਾ ਹੁਕਮਨਾਮਾ ਆਇਆ ਸੀ ਜਦੋਂ ਸਟਾਕਟਨ ਦੇ ਵਿੱਚ ਗੁਰਦੁਆਰਾ ਸਾਹਿਬ ਐਸਟੈਬਲਿਸ਼ ਹੁੰਦਾ, ਹੂੰ, ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਤਰ ਤਲੀ ਗਲੀ ਮੁਰੀ ਆਓ, ਹਾਂਜੀ, ਉਹਨੂੰ ਇਹਨਾਂ ਨੇ ਟੈਗ ਲਾਈਨ ਬਣਾਇਆ। ਹੂੰ, ਪੰਜਾਬੀ ਦੇ ਅਖਬਾਰ ਜਿਹੜਾ ਗਦਰ ਸੀ, ਗਦਰ ਅਖਬਾਰ ਦੇ ਉੱਤੇ ਇਹ ਲਾਈਨ ਲਿਖ ਕੇ ਸ਼ੁਰੂਆਤ ਕਰਦੇ ਸੀ ਇਹ। ਹੂੰ ਜੀ, ਉਸ ਤੋਂ ਬਾਅਦ ਇਹਨਾਂ ਨੇ ਜੋ ਅੰਦਰ ਕਵਿਤਾਵਾਂ ਲਿਖੀਆਂ ਬੜੀਆਂ ਜੋਸ਼ੀਲੀਆਂ, ਜੀ, ਬੜੀਆਂ ਆਪਾਂ ਕਹੋ ਕਿ ਆਜ਼ਾਦੀ ਵਾਲੀਆਂ ਲਿਖਦੇ ਸੀਗੇ। ਇੱਥੇ ਮੈਂ ਮਾਫ ਕਰਨਾ, ਤੁਹਾਡੀ ਗੱਲ ਵਿਚਾਲੇ ਰੋਕ ਲਈ। ਇੱਥੇ ਇਹਦੇ ਪੈਰਲਲ ਜੇ ਆਪਾਂ ਦੇਖੀਏ, ਜਿਸ ਦੇ ਹਵਾਲੇ ਦੇ ਨਾਲ ਉਹਨਾਂ ਨੇ ਗੱਲ ਕਹੀ ਸੀ, ਸਿੱਖਾਂ ਨੂੰ ਇੱਕ ਤਰੀਕੇ ਨਾਲ ਵੰਗਾਰਿਆ ਸੀ, ਤੇ ਇਹਦੇ ਪੈਰਲਲ ਵੀ ਉੱਥੇ ਵੀ ਇੱਕ ਸੰਘਰਸ਼ ਚੱਲ ਰਿਹਾ ਸੀ, ਜਿੱਥੋਂ ਬਾਅਦ ਆਪਾਂ 1920 ਦੇ ਵਿੱਚ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਣ ਦੇ ਵਿੱਚ ਆਉਂਦੀ ਹੈ ਨਾ, ਉੱਥੇ ਵੀ ਸੰਘਰਸ਼ ਚੱਲ ਰਿਹਾ ਸੀ ਇਹਨਾਂ ਚੀਜ਼ਾਂ ਨੂੰ ਛਡਾਉਣ ਦਾ, ਕਿਉਂਕਿ ਉਹਨਾਂ ਦੇ ਨਾਲ ਵਾਪਰ ਚੁੱਕਿਆ ਸੀ, ਉਹਨਾਂ ਨੂੰ ਅਹਿਸਾਸ ਹੋ ਚੁੱਕਿਆ ਸੀ ਗੁਲਾਮੀ ਦਾ। ਬਿਲਕੁਲ ਸਹੀ ਹੈ ਤੁਹਾਡੀ ਗੱਲ, ਕਿਉਂਕਿ ਉਸ ਟਾਈਮ ਦੇ ਮੂਵਮੈਂਟ ਉੱਥੇ ਚੱਲ ਰਹੀ ਸੀਗੀ, ਇਹੀ ਅੰਗਰੇਜ਼ਾਂ ਤੋਂ ਛਡਾਉਣ ਦੀ ਜਾਂ ਜਿਹੜੇ ਮਸੰਦਾਂ ਤੋਂ ਛਡਾਉਣ ਦੀ ਆਪਾਂ ਆਮ ਤੌਰ ਤੇ ਗੱਲ ਕਰਦੇ ਹਾਂ। ਹਾਂਜੀ ਹਾਂਜੀ, ਤਾਂ ਲੇਕਿਨ ਇਹ ਮਹੰਤਾਂ ਤੋਂ ਕਹਿ ਲਓ, ਤਾਂ ਇਹਨਾਂ ਨੂੰ ਅਹਿਸਾਸ ਉਸ ਉਮਰ ਦੇ ਵਿੱਚ ਸੀ। ਜਿਹੜੀ ਦੇਖਣ ਵਾਲੀ ਚੀਜ਼ ਤਾਂ ਸਾਡੇ ਲਈ ਇਹ ਹੈ ਕਿ ਇੱਕ 17 ਸਾਲ ਦਾ ਨੌਜਵਾਨ ਬੱਚਾ, ਹਾਂਜੀ, ਜਿਹੜਾ ਸੰਪਾਦਕੀ ਲਿਖ ਰਿਹਾ, ਮੁੱਝ ਫੁੱਟ ਜਵਾਨ ਹੈ ਜਿਹੜਾ, ਹਾਂਜੀ, ਔਰ ਉਹ ਸਾਰੀਆਂ ਗੱਲਾਂ ਲਿਖ ਰਿਹਾ ਉਸ ਟਾਈਮ ਦੇ ਉੱਤੇ ਜਿਹੜੀਆਂ ਵਾਪਰ ਰਹੀਆਂ ਨੇ ਉੱਥੇ, ਜਿਸ ਤਰੀਕੇ ਦੇ ਨਾਲ ਅੰਗਰੇਜ਼ ਦਬਾ ਰਹੇ ਨੇ ਲੋਕਾਂ ਨੂੰ। ਹਾਂਜੀ ਹਾਂਜੀ, ਔਰ ਜਿਸ ਤਰੀਕੇ ਦੇ ਨਾਲ ਮੈਂ ਤੁਹਾਨੂੰ ਪੰਜ ਪਿਆਰਿਆਂ ਵਾਲੀ ਗੱਲ ਦੱਸੀ ਹੈ। ਹਾਂਜੀ, ਔਰ ਮੈਨੂੰ ਤਾਂ ਐਂ ਲੱਗਦਾ, ਜੇ ਸੱਚੀ ਗੱਲ ਪੁੱਛੋ, ਕਿ ਜੋ ਉਹਨਾਂ ਦੀਆਂ ਉਸ ਟਾਈਮ ਲਿਖਤਾਂ ਸੀ ਉਹ ਅੱਜ ਵੀ ਬਹੁਤ ਰੈਲੇਵੈਂਟ ਨੇ।
ਕਹਿ ਸਕਦੇ ਹਾਂ, ਜੋ ਪੰਥਕ ਸਿਆਸਤ ਦੇ ਲਿਹਾਜ਼ ਦੇ ਨਾਲ, ਜੋ ਸਿਆਸਤ ਦੇ ਹਿਸਾਬ ਨਾਲ, ਜੋ ਅੱਜ ਹਰਮੰਦਰ ਸਾਹਿਬ ਦਾ ਕੰਟਰੋਲ, ਜੋ ਕੰਟਰੋਵਰਸੀਜ਼ ਚੱਲ ਰਹੀਆਂ ਨੇ, ਜਿਸ ਤਰੀਕੇ ਦੇ ਨਾਲ ਸਿੱਖ ਵਿਰੋਧੀ ਤਾਕਤਾਂ ਨੇ ਅੰਦਰੋਂ ਅੰਦਰੀ ਇੱਕ ਕੰਟਰੋਲ ਕੀਤਾ ਹੋਇਆ ਉਸ ਫਿਰਕੂਵਾਦ ਨੇ, ਜਿਹਦਾ ਪਤਾ ਵੀ ਨਹੀਂ ਲੱਗ ਰਿਹਾ ਹੈਗਾ। ਇੱਕ ਸਦੀ ਬਾਅਦ ਵੀ ਇੱਕ ਸਦੀ ਬਾਅਦ ਵੀ 111 ਸਾਲ ਬਾਅਦ ਉਹੀ ਚੀਜ਼ਾਂ ਜੇ ਅੱਜ ਪੜੋ। ਮੈਂ ਤਾਂ ਇਹ ਕਹਿਣਾ ਕਿ ਤੁਸੀਂ ਗਦਰ ਪਰਚੇ ਜਿਹੜੇ ਹੈਗੇ ਨੇ, ਅਵੇਲੇਬਲ ਹੈਗੇ ਨੇ, ਉਹਦੀ ਲੇਖਣੀਆਂ ਪੜ੍ਹ ਲਓ ਤੇ ਤੁਹਾਨੂੰ ਅਹਿਸਾਸ ਹੋਏਗਾ ਕਿ ਕਿੰਨਾ ਵਿਜ਼ਨਰੀ ਸੀ, ਕਿੰਨਾ ਦੂਰਦਰਸ਼ੀ ਸੀ ਕਰਤਾਰ ਸਿੰਘ ਸਰਾਭਾ। ਹਾਂਜੀ, ਇੱਕ ਸਮਾਜਿਕ ਗੁਲਾਮੀ ਬਾਰੇ ਤਾਂ ਗੱਲ ਕੀਤੀ ਨਾ, ਮੁਲਕ ਦੀ ਆਜ਼ਾਦੀ ਬਾਰੇ ਤਾਂ ਗੱਲ ਕਰ ਹੀ ਰਹੇ ਸੀ, ਪਰ ਰੂਹਾਨੀਅਤ ਦੇ ਕੇਂਦਰ ਬਾਰੇ ਇੰਨੀ ਚਿੰਤਨ ਹੋਣਾ ਇਸ ਗੱਲ ਦੇ ਉੱਤੇ ਜਾ ਕੇ ਉਹਨਾਂ ਦੀ ਜਿਹੜੀ ਇੱਕ ਦੂਰਦਰਸ਼ੀ ਸੀ ਲਿਖਣ ਦੀ ਸੀਗੀ। ਮੈਂ ਜੇ ਉਹਦੇ ਵਿੱਚ ਤੁਹਾਨੂੰ ਦੱਸਾਂ ਤੇ ਉਹਨਾਂ ਨੂੰ ਇੱਕ ਲਿਖਤ ਦੇ ਵਿੱਚ ਉਹ ਲਿਖਦੇ ਨੇ ਕਿ ਸਾਡਾ ਕੰਮ ਕੀ ਹੈ? ਕਹਿੰਦੇ ਗਦਰ। ਸਾਡਾ ਨਾਂ ਕੀ ਹੈ? ਕਹਿੰਦੇ ਗਦਰ। ਕਹਿੰਦੇ ਕਦੋਂ ਗਦਰ ਕਰਨਾ ਹੈ? ਕਹਿੰਦੇ ਬਹੁਤ ਛੇਤੀ। ਕਹਿੰਦੇ ਕਿੱਥੇ ਕਰਨਾ ਹੈ? ਕਹਿੰਦੇ ਭਾਰਤ ਦੇ ਵਿੱਚ। ਕਹਿੰਦੇ ਕਿਉਂ ਕਰਨਾ ਹੈ? ਗੁਲਾਮੀ ਦੀਆਂ ਜੰਜੀਰਾਂ ਤੋੜ ਕੇ ਆਜ਼ਾਦ ਪੰਛੀ ਵਾਂਗੂ ਰਹਿਣ ਦੇ ਲਈ, ਆਜ਼ਾਦ ਇਨਸਾਨ ਦੇ ਵਾਂਗੂ ਰਹਿਣ ਦੇ ਲਈ। ਸੋ ਇਸ ਤਰੀਕੇ ਦੀਆਂ ਜਿਹੜੀਆਂ ਉਹਨਾਂ ਦੀਆਂ ਲਿਖਤਾਂ ਸੀਗੀਆਂ ਉਹ ਇੰਨੀਆਂ ਜੋਸ਼ ਭਰਦੀਆਂ ਸੀਗੀਆਂ। ਕਹਿੰਦੇ ਜੇ ਉੱਠਣਾ ਹੈ ਤੇ ਕਹਿੰਦੇ ਗਦਰ, ਸੌਣਾ ਹੈ ਤੇ ਗਦਰ, ਕਮਾਉਣਾ ਹੈ ਤੇ ਗਦਰ ਲਈ, ਜਿਉਣਾ ਹੈ ਕਹਿੰਦੇ ਗਦਰ ਕਰਨ ਲਈ। ਗਦਰ ਕਿਉਂ ਕਰਨਾ? ਕਹਿੰਦੇ ਆਜ਼ਾਦੀ ਲਈ। ਤਾਂ ਉਹਨਾਂ ਦੀਆਂ ਭਾਵਨਾਤਮਕ ਰਚਨਾਵਾਂ ਕਰਕੇ ਹੀ ਜਿਹੜਾ ਇਹ ਇੰਨਾ ਮਕਬੂਲ ਹੋਇਆ ਗਦਰ ਪਰਚਾ। ਔਰ ਗਦਰ ਪਰਚੇ ਨੂੰ ਉਹਨਾਂ ਨੇ ਸਿਰਫ ਅਮਰੀਕਾ ਤੱਕ ਸੀਮਿਤ ਨਹੀਂ ਰੱਖਿਆ। ਉਸ ਟਾਈਮ ਦੇ ਉੱਤੇ ਜਿੱਦੇ ਕੰਟਰੀ ਜਿੱਦਾਂ ਜਰਮਨੀ, ਜਾਪਾਨ, ਮਲੇਸ਼ੀਆ, ਹਾਂਗਕਾਂਗ ਜਾਂ ਬਾਕੀ ਸਾਰੀ ਜਗ੍ਹਾ ਜਿੱਥੇ ਵੀ ਪੰਜਾਬੀ ਰਹਿੰਦੇ ਸੀ ਉੱਥੇ ਉਹ ਪਰਚਾ ਪਹੁੰਚਦਾ ਕਰਤਾ ਮਹੀਨੇ ਦੇ ਵਿੱਚ। ਜੀ ਦੇਖੋ ਉਸ ਟਾਈਮ ਤੇ ਇਹ ਸਾਰਾ ਅਰੇਂਜਮੈਂਟ ਕਰਨਾ, ਕਿਉਂਕਿ ਪਹਿਲਾਂ ਤਾਂ ਜਿਹੜੀ ਪ੍ਰਿੰਟਿੰਗ ਪ੍ਰੈਸ ਸੀ ਜਾਂ ਮਸ਼ੀਨ ਸੀਗੀ ਉਹ ਹੱਥ ਨਾਲ ਸੀ। ਉਹ ਹੱਥ ਨਾਲ ਜਿਹਨੂੰ ਆਪਾਂ ਕਹਿੰਦੇ ਸਟੈਂਸਲ ਬਣਾ ਕੇ ਛਾਪਦੇ ਹੁੰਦੇ ਸੀ। ਬਾਅਦ ਦੇ ਵਿੱਚ ਦੂਜੀ ਮਸ਼ੀਨ ਆਈ ਹੈ ਤੇ ਇੰਨੀ ਮਿਹਨਤ ਉਹ ਕਰਦੇ ਸੀ, ਦਿਨ ਰਾਤ ਲੱਗੇ ਰਹਿੰਦੇ ਸੀ ਇਸ ਕੰਮ ਦੇ ਲਈ। ਸੋ ਉਹਨਾਂ ਦੀ ਜਿਹੜੀ ਦੇਣ ਹੈ ਉਹਦਾ ਆਪਾਂ ਕੋਈ ਦੇਣਾ ਨਹੀਂ ਦੇ ਸਕਦੇ ਅੱਜ ਦੇ ਸਮੇਂ ਦੇ ਵਿੱਚ। ਉਹ ਇੱਕ ਬੜੇ ਹੀ ਜੋਸ਼ੀਲੇ ਔਰ ਬੜੇ ਹੀ ਇੰਟੈਲੀਜੈਂਟ ਸੀਗੇ ਤੇ ਉਹਨਾਂ ਦਾ ਜਿਹੜਾ ਖਾਸ ਤੌਰ ਤੇ ਮੈਂ ਕਹਾਂ ਕਿ ਨਾਂ ਉਹਨਾਂ ਦਾ ਉਸ ਟਾਈਮ ਦੇ ਉੱਤੇ ਅਫਲਾਤੂਨ ਪਾ ਦਿੱਤਾ ਸੀ। ਠੀਕ ਹੈ ਜੀ। ਅਫਲਾਤੂਨ ਵੈਸੇ ਕਈ ਵਾਰੀ ਲੋਕੀ ਨੈਗੇਟਿਵ ਸੈਂਸ 'ਚ ਵੀ ਵਰਤਦੇ ਨੇ, ਪਰ ਨਹੀਂ, ਅਫਲਾਤੂਨ ਦਾ ਜੇ ਅਸੀਂ ਹਿਸਟਰੀ ਦੇਖੀਏ ਤਾਂ ਉਸ ਟਾਈਮ ਉਹ ਜਿਹੜਾ ਇਹ ਸ਼ਬਦ ਹੈ ਉਹ ਮਿਸਰ ਦੇ ਵਿੱਚ ਫਿਲਾਸਫਰ ਹੋਇਆ ਅਫਲਾਤੂਨ। ਠੀਕ ਹੈ ਜੀ। ਜਿਹਦੇ ਨਾਂ ਕਰਕੇ ਇਹਨਾਂ ਨੂੰ ਜਾਣਿਆ ਜਾਂਦਾ ਸੀ ਕਿ ਬਹੁਤ ਫਰਤੀਲੇ, ਬਹੁਤ ਜਸ਼ੀਲੇ, ਬਹੁਤ ਨਿਡਰ। ਅਫਲਾਤੂਨ ਦਾ ਮੀਨਿੰਗ ਹੁੰਦਾ ਹੈ ਕਿ ਉਹ ਇਨਸਾਨ ਜਿਹੜਾ ਨਾ ਹੋਣੇ ਵਾਲੇ ਕੰਮ ਨੂੰ ਵੀ ਕਰ ਦੇਵੇ। ਅਸੰਭਵ ਨੂੰ ਵੀ ਸੰਭਵ ਕਰ ਬਣਾ ਦੇਵੇ, ਬਣ ਜਾਵੇ। ਜੀ। ਸੋ ਇਹ ਇਸ ਤਰੀਕੇ ਨਾਲ ਜਾਣੇ ਜਾਂਦੇ ਸੀ। ਇਹ ਉਹਦੀ ਕੈਪੇਬਿਲਿਟੀ ਸੀ। ਪਿੰਡ ਦੇ ਵਿੱਚ ਜਦੋਂ ਪਿੰਡ 'ਚ ਉੱਥੇ ਹੁੰਦੇ ਸੀ ਪਹਿਲਾਂ ਰਹਿੰਦੇ ਤਾਂ ਉੱਥੇ ਇਹਨਾਂ ਨੂੰ ਉਡਨ ਸੱਪ ਵੀ ਕਹਿ ਦਿੰਦੇ ਸੀ। ਠੀਕ ਹੈ। ਅੱਛਾ। ਜੇ ਗੁਰੂ ਗੋਬਿੰਦ ਸਿੰਘ ਜੀ ਨੇ ਜ਼ਫਰਨਾਮੇ ਦੇ ਵਿੱਚ ਸੱਪ ਦਾ ਜ਼ਿਕਰ ਕੀਤਾ ਹੈ ਤੇ ਇਹ ਉਸ ਪਿੰਡ ਦੇ ਲੋਕ ਇਹਨਾਂ ਨੂੰ ਉਡਨ ਸੱਪ ਦੇ ਨਾਂ ਕਹਿੰਦੇ ਸੀ, ਕਿਉਂਕਿ ਇਹ ਇਸ ਤਰੀਕੇ ਦੇ ਮਾਲਕ ਸੀ ਸ਼ਖਸੀਅਤ ਦੇ ਕਿ ਕਿਸੇ ਨੂੰ ਪਤਾ ਨਹੀਂ ਸੀ ਲੱਗਣ ਦਿੰਦੇ ਕਿਉਂ ਕਿੱਥੇ ਨੇ। ਮੈਂ 2-3 ਐਗਜ਼ਾਮਪਲਾਂ ਦੇਣਾ ਚਾਹੁੰਦਾ ਕਿ ਇੱਕ ਵਾਰੀ ਇਹ ਕਹਿੰਦੇ ਨੇ ਕਿ ਲੁਧਿਆਣੇ ਤੋਂ ਜਾ ਰਹੇ ਸੀਗੇ, ਕਿਉਂਕਿ ਪੁਲਿਸ ਇਹਨਾਂ ਦੇ ਮਗਰ ਲੱਗੀ ਹੋਈ ਸੀ ਜਦੋਂ ਇਹ ਚਲੇ ਜਾਂਦੇ ਨੇ। 2014 ਦੇ ਵਿੱਚ ਇਹ ਵਾਪਸ ਨਵੰਬਰ 'ਚ ਚਲੇ ਜਾਂਦੇ ਨੇ। 1914 ਨਵੰਬਰ 1914 'ਚ ਵਾਪਸ ਚਲੇ ਜਾਂਦੇ ਨੇ। ਔਰ ਜੇ ਆਪਾਂ ਤਰੀਕਾਂ ਟੋਟਲ ਲਾ ਕੇ ਦੇਖੀਏ ਤਾਂ ਇਹ ਅਮਰੀਕਾ ਦੇ ਵਿੱਚ 2 ਸਾਲ 1 ਮਹੀਨਾ ਤੇ 9 ਦਿਨ ਠਹਿਰੇ ਸੀ ਸਿਰਫ। ਠੀਕ ਹੈ। ਤੇ ਇਸੇ ਸਮੇਂ ਦੇ ਦਰਮਿਆਨ ਹੀ ਸੰਪਾਦਕੀ ਕੀਤੀ, ਸਾਰਾ ਕੁਝ ਕੀਤਾ ਜੀ ਇਹਨਾਂ ਨੇ, ਸਾਰਾ ਕੁਝ ਕੀਤਾ। ਇਸੇ ਸਮੇਂ ਦੇ ਵਿੱਚ ਕਾਮਾਗਾਟਾ ਮਾਰੂ ਜਹਾਜ਼ ਦੇ ਵਿੱਚ ਹਥਿਆਰ ਲੈ ਕੇ ਵੀ ਗਏ ਸੋਹਣ ਸਿੰਘ ਭਕਨਾ ਜੀ ਦੇ ਨਾਲ। 200 ਹਥਿਆਰ ਸੀ, 2000 ਦੇ ਕਰੀਬ ਕਾਰਤੂਸ ਸੀ। ਉਹ ਪੇਟੀ ਕਿਸ ਤਰੀਕੇ ਨਾਲ ਲੁਕੋ ਕੇ, ਜਦ ਕਿ ਉਹ ਤਾਂ ਇੱਕ ਪਾਸੇ ਲਾਇਆ ਖੜਾ ਸੀ ਕਾਮਾਗਾਟਾ ਮਾਰੂ ਜਹਾਜ਼ ਜਿਹੜਾ ਸੀ, ਉਹਦੇ ਅੰਦਰ ਪਹੁੰਚਾ ਦੇਣੀ ਕਮਰੇ ਦੇ ਵਿੱਚ। ਔਰ ਇਹ ਭਕਨਾ ਜੀ ਨੇ ਆਪਣੀ ਲਿਖਤ ਦੇ ਵਿੱਚ ਲਿਖਿਆ, ਜੀਵਨ ਗਾਥਾ ਦੇ ਵਿੱਚ ਲਿਖਿਆ, ਕਿਰਤੀ ਦੇ ਜਿਹੜਾ ਰਸਾਲਾ ਸ਼ਬਦ ਸੀ ਉਹ ਇਹ ਆਪ ਲਿਖਿਆ ਉਹਨਾਂ ਨੇ ਕਿ ਮੈਂ ਇਹਨਾਂ ਨੂੰ ਨਾਲ ਲੈ ਕੇ ਗਿਆ। ਕਿਉਂਕਿ ਭਕਨਾ ਜੀ ਜਦੋਂ ਵਾਪਸ ਜਾਂਦਾ ਕਾਮਾਗਾਟਾ ਮਾਰੂ ਤੋਂ ਜਹਾਜ਼ ਤਾਂ ਹਾਂਗਕਾਂਗ ਤੱਕ ਉਸੇ ਜਹਾਜ਼ 'ਚ ਜਾਂਦੇ ਨੇ, ਅੱਗਿਓਂ ਫਿਰ ਉਹ ਬਦਲਦੇ ਨੇ ਜਹਾਜ਼। ਤਾਂ ਪ੍ਰਮਾਣ ਹੈ ਇਸ ਚੀਜ਼ ਦਾ ਕਿ ਵਿਸ਼ਵਾਸ ਵੀ ਇੰਨਾ ਸੀ ਇਹਨਾਂ ਤੇ, ਫੁਰਤੀਲੇ ਵੀ ਇੰਨੇ ਸੀ ਕਿ ਇੱਥੋਂ ਤੁਸੀਂ ਦੇਖ ਲਓ
ਆਪਣਾ ਸੈਨ ਫਰਾਂਸਿਸਕੋ ਤੋਂ ਜਾਣਾ ਹਾਂਜੀ, ਲੈ ਕੇ ਹਾਂਜੀ, ਸਟਾਕਟਨ ਤੋਂ ਲੈ ਬਿਲਕੁਲ, ਕੇ ਬਿਲਕੁਲ, ਜਾਣਾ, ਹਾਂ। ਇਹ ਫਰਤੀਲਾਪਨ ਸੀ। ਤੋ ਔਰ ਇੰਡੀਆ ਤੁਸੀਂ ਦੇ ਇਹ ਵੀ ਇੱਕ ਗੱਲ ਹੋਰ, ਮਾਫ ਕਰਨਾ ਮੈਂ ਤੁਹਾਡੀ ਗੱਲ ਵਿਚਾਲੇ ਰੋਕ ਦਿੱਤੀ, ਇਹ ਵੀ ਇੱਕ ਗੱਲ ਵੇਖੋ ਨਾ ਕਿ ਇੱਕ ਗਦਰ ਲਹਿਰ ਚੱਲ ਰਹੀ ਹੈ, ਉਹਦੇ ਚ ਹਜ਼ਾਰਾਂ ਬੰਦਾ ਹੈ, ਔਰ ਹਜ਼ਾਰਾਂ ਚੋਂ ਜਿਹੜੇ ਮੋਢੀਆਂ ਦੀ ਆਪਾਂ ਗੱਲ ਕੀਤੀ, ਬਾਬਾ ਸੋਹਣ ਸਿੰਘ ਭਕਨਾ ਜੀ, ਬਾਬਾ ਵਿਸਾਖਾ ਸਿੰਘ ਜੀ, ਬਾਬਾ ਜਵਾਲਾ ਸਿੰਘ ਜੀ, ਉਹ ਦੇਖੋ ਕਿ ਉਹ ਬੰਦੇ ਪ੍ਰਭਾਵਿਤ ਨੇ 15-16 ਸਾਲ ਦੇ ਵਿਸ਼ਵਾਸ ਸੀ ਉਹਨਾਂ ਨੂੰ ਇਹਨਾਂ ਦੇ ਦੇਖੋ, ਉੱਤੇ, ਹਨਾ। ਵਿਸ਼ਵਾਸ ਸੀ, ਨਿਡਰਤਾ ਸੀ ਇਹਨਾਂ ਦੇ ਉੱਤੇ। ਹਾਂਜੀ ਇਹਦੇ ਨਿਡਰਤਾ ਦੀ ਮੈਂ ਤੁਹਾਨੂੰ ਇੱਕ ਹੋਰ ਐਗਜ਼ਾਮਪਲ ਦਿੰਦਾ ਤੁਹਾਨੂੰ ਜੀ, ਕਿ ਪਹਿਲਾਂ ਮੈਂ ਜਿਹੜੀ ਪਹਿਲੀ ਗੱਲ ਕਰਦਾ ਸੀ ਉੱਥੋਂ ਫਰਤੀਲੇ ਦੀ ਕਰ ਦਵਾਂ। ਹਾਂਜੀ ਫਰਤੀਲੇ ਦੀ ਗੱਲ ਮੈਂ ਕਰ ਸਕਦਾ ਹਾਂਜੀ ਕਿ ਫਰਤੀਲੇ ਇੰਨੇ ਸੀ ਕਿ ਜਦੋਂ ਇਹ ਜਾ ਰਹੇ ਸੀ ਤੇ ਸਾਹਮਣੇ ਇਹਨਾਂ ਨੇ ਨਾਕਾ ਲੱਗਾ ਦੇਖਿਆ ਤੇ ਸਾਈਕਲ ਤੇ ਜਾ ਰਹੇ ਸੀ ਇਹ, ਹੂੰ ਤੇ ਆਪਣੇ ਪਿੰਡ ਵੱਲ, ਸਰਾਬੇ ਵੱਲ, ਜੀ, ਤੇ ਅੱਗੇ ਇਹਨਾਂ ਦੇ ਇੱਕ ਗੱਡਾ ਜਾਂਦਾ ਸੀ ਕਪਾਹ ਦਾ ਭਰਿਆ ਹੋਇਆ। ਠੀਕ ਹੈ ਜੀ, ਉਦੋਂ ਸਾਡੇ ਇਲਾਕੇ 'ਚ ਕਪਾਹ ਕਾਫੀ ਹੁੰਦੀ ਸੀ, ਹੂੰ ਤੇ ਇਹ ਕਪਾਹ ਦੇ ਸਿੱਟ ਕੇ ਕਪਾਹ ਦੇ ਗੱਡੇ ਦੇ ਵਿੱਚ ਵੜ ਗਏ। ਗੱਡਾ ਜਿਹੜਾ ਚਲਾਉਂਦਾ ਸੀ ਉਹਨੂੰ ਨਹੀਂ ਪਤਾ ਲੱਗਣ ਦਿੱਤਾ। ਅੱਛਾ, ਰਾਏਕੋਟ ਜਾ ਕੇ ਜਦੋਂ ਉਤਰਦੇ ਨੇ ਹੂੰ ਤੇ ਉੱਥੇ ਜਾ ਕੇ ਬਾਹਰ ਨਿਕਲਦੇ ਨੇ ਤੇ ਉਸ ਗੱਡੇ ਦੇ ਮਾਲਕ ਨੂੰ ਤਾਂ ਪਤਾ ਲੱਗਦਾ ਕਿ ਇਹ ਬੰਦਾ ਪਿੱਛੋਂ ਵਿੱਚ ਲੁੱਕ ਕੇ ਆ ਗਿਆ। ਅੱਛਾ, ਦੂਸਰੀ ਗੱਲ ਜਿਹੜੀ ਨਿਡਰਤਾ ਦੀ ਦੱਸਾਂ, ਹਾਂਜੀ। ਨਿਡਰ ਦੋ ਇਹਨਾਂ ਦੇ ਐਗਜ਼ਾਮਪਲਾਂ ਲੋਕੀ ਦਿੰਦੇ ਨੇ ਜਿਹੜੀਆਂ ਹਿਸਟਰੀ ਵਿੱਚ ਆ ਰਹੀਆਂ ਨੇ। ਹੂੰ ਇੱਕ ਵਾਰੀ ਇਹ ਜਾ ਰਹੇ ਸੀ ਜੀ, ਤੇ ਕਿਸੇ ਘਰ ਪਹੁੰਚਣਾ ਸੀ ਇਹਨਾਂ ਨੇ, ਜੀ, ਪਰ ਕਿਸੇ ਨੇ ਮੁਖਬਰੀ ਕਰਤੀ, ਉਸ ਘਰ ਦੇ ਵਿੱਚ ਪੁਲਿਸ ਪਹਿਲਾਂ ਪਹੁੰਚ ਗਈ। ਠੀਕ ਹੈ ਜੀ, ਤੇ ਇਹ ਬਾਹਰ ਸਾਈਕਲ ਤੇ ਜਾਂਦੇ ਨੇ ਤੇ ਦੇਖਦੇ ਨੇ ਕਿ ਬਾਹਰ ਪੁਲਿਸ ਵਾਲਾ ਖੜਾ ਹੈ, ਠੀਕ ਹੈ ਜੀ, ਤੇ ਇਹਨਾਂ ਨੇ ਸੋਚਿਆ ਵੀ ਜੇ ਮੈਂ ਇੱਥੋਂ ਸਾਈਕਲ ਤੇਜ਼ ਕਰ ਲੂੰਗਾ ਜਾਂ ਕੋਲ ਦੀ ਨਿਕਲ ਜੂੰਗਾ ਤੇ ਕਿਤੇ ਸ਼ੱਕ ਨਾ ਪੈ ਜਾਵੇ, ਤੇ ਕੋਲ ਜਾ ਕੇ ਰੋਕ ਲੈਂਦੇ ਨੇ ਸਾਈਕਲ ਅੱਛਾ, ਤੇ ਉਹਨੂੰ ਕਹਿੰਦੇ ਨੇ ਕਿ ਬਈ ਮੈਨੂੰ ਪਿਆਸ ਬੜੀ ਲੱਗੀ ਆ, ਪਾਣੀ ਦਾ ਗਲਾਸ ਪੀਣਾ। ਠੀਕ ਹੈ ਕਹਿੰਦੇ ਅੰਦਰ ਪਾਣੀ ਦਾ ਗਲਾਸ ਪੀ ਕੇ ਆਰਾਮ ਨਾਲ ਬਾਹਰ ਨਿਕਲ ਗਏ। ਪੁਲਿਸ ਉੱਥੇ ਅੰਦਰ ਤਲਾਸ਼ੀ ਦਿੰਦੀ ਰਹੀ। ਠੀਕ ਹੈ, ਵਾਹ, ਮਤਲਬ ਇਹਨਾਂ ਦੇ ਚਲੀਕੀਆਂ ਜਿਹੜਾ ਜਿਹਨੂੰ ਕਹਿੰਦੇ। ਇਹਨਾਂ ਦੇ ਫਿਰ ਦੇਖੋ ਅੱਗੇ ਨਿਡਰਤਾ ਤੇ ਹਾਂਜੀ ਫੁਰਤੀ ਇਹਨਾਂ ਦੀ ਕਿ ਹਾਂਜੀ। ਇੱਕ ਵਾਰੀ ਜਾਂਦੇ ਜਾਂਦੇ ਇਹ ਕਹਿੰਦੇ ਵੀ ਭੁੱਖ ਲੱਗੀ ਆ, ਨਾਲ ਇਹਨਾਂ ਦੇ ਬੰਦਾ ਸੀ, ਜਲੰਧਰ ਦੀ ਇਹ ਗੱਲ ਹੈ, ਹੂੰ ਤੇ ਕਹਿੰਦੇ ਵੀ ਕੋਈ ਗੱਲ ਨਹੀਂ ਆਪਾਂ ਘਰ ਚੱਲਦੇ ਹਾਂ। ਉੱਥੇ ਸਾਹਮਣੇ ਉਹ ਕਹਿੰਦਾ ਭਾਈ ਸਾਹਮਣੇ ਲਿਖਿਆ ਹੋਇਆ ਤਾਂ ਪੁਲਿਸ ਵਾਲੇ ਬੰਦੇ ਦਾ ਘਰ ਹੈ, ਕੋਈ ਗੱਲ ਨਹੀਂ ਕਹਿੰਦੇ। ਅੱਛਾ, ਅੰਦਰ ਚਲੇ ਗਏ ਨੇ, ਉਹਨੂੰ ਕਹਿੰਦੇ ਜਾ ਕੇ ਵੀ ਇਦਾਂ ਸਾਨੂੰ ਭੁੱਖ ਲੱਗੀ। ਉਸ ਟਾਈਮ ਤੇ ਤੁਹਾਨੂੰ ਪਤਾ ਹੈ ਕਿ ਬਹੁਤ ਜ਼ਿਆਦਾ ਸਹਿਚਾਰ ਹੁੰਦਾ ਸੀ, ਜਿਹਦੇ ਹਾਂਜੀ ਮਰਜ਼ੀ ਹਾਂਜੀ ਚੱਲ ਜਾਓ, ਬਿਲਕੁਲ, ਚਲੇ। ਹਾਂਜੀ ਅੰਦਰ ਜਾ ਕੇ ਖਾਣਾ ਖਾ ਕੇ ਥਾਣੇਦਾਰ ਦੇ ਘਰੋਂ ਚ ਨਿਕਲ ਗਏ ਨੇ। ਨਾਲ ਦਾ ਬੰਦਾ ਕਹਿੰਦਾ ਮੇਰੇ ਤਾਂ ਸਾਹ ਸੁੱਕੇ ਰਹੇ। ਉਹਦੇ ਕਿੱਥੇ ਲੰਘਿਆ ਸੋ ਹੁਣ। ਇਹ ਚੀਜ਼ਾਂ ਜਿਹੜੀਆਂ ਨੇ ਨਾ ਜੀ, ਹਾਂਜੀ। ਇਹ ਜਿਹੜੀਆਂ ਆ ਰਹੀਆਂ ਨੇ ਕਥਾਵਾਂ, ਇਹ ਬਿਲਕੁਲ ਸੱਚਾਈ ਵਾਲੀਆਂ ਨੇ ਔਰ ਉਹਨਾਂ ਦੇ ਫਰਤੀਲੇਪਨ ਦੀਆਂ ਨੇ। ਹੁਣ ਜਿਹੜਾ ਇੱਕ ਤੁਸੀਂ ਗੱਲ ਕਰ ਰਹੇ ਸੀ ਕਿਰਦਾਰ ਦੀ, ਹਾਂਜੀ, ਕਿਰਦਾਰ ਦੀ ਗੱਲ ਜੇ ਇਹਨਾਂ ਦੀ ਦੇਖੋ ਹਾਂਜੀ, ਤਾਂ ਵੈਸੇ ਇੱਕ ਨਾਵਲ ਵੀ ਲਿਖਿਆ ਨਾਨਕ ਸਿੰਘ ਨੇ, ਜਿਹ 'ਚ ਕਹਿੰਦੇ ਵੀ ਜ਼ਿਕਰ ਆਉਂਦਾ ਇਸ ਗੱਲ ਦਾ ਹਾਂਜੀ, ਕਿ ਕਰਤਾਰ ਸਿੰਘ ਸਰਾਭੇ ਦੇ ਬਾਰੇ ਕਿਸ ਕਿਸਮ ਦਾ ਹੈ ਨਾ, ਇਹਨਾਂ ਦਾ ਭਾਵੇਂ ਨਹੀਂ ਸੀ, ਤੇ ਉਹ ਕੁੜੀ ਦਾ ਵੀ ਇੱਕ ਜ਼ਿਕਰ ਕਰਦੇ ਨੇ ਜੀ, ਜਿਹਨੂੰ ਆਪਾਂ ਪਹਿਲੋਂ ਹੀਰੋਇਨ ਟਾਈਪ ਦਾ। ਹਾਂਜੀ, ਪਰ ਉਹਦੇ ਵਿੱਚ ਭਗਨਾ ਜੀ ਇਹ ਗੱਲ ਕਹਿੰਦੇ ਨੇ ਕਿ ਆਪਣੀ ਲਿਖ ਦੇ ਵਿੱਚ ਕਿ ਕਰਤਾਰ ਸਿੰਘ ਸਰਾਭਾ ਤਾਂ ਕਦੇ ਕੁੜੀ ਬਾਰੇ ਸੋਚ ਹੀ ਨਹੀਂ ਸੀ ਸਕਦਾ। ਉਹਨੇ ਤਾਂ ਸ਼ੁਰੂ ਤੋਂ ਇਹ ਐਲਾਨ ਕਰ ਦਿੱਤਾ ਸੀ ਕਿ ਮੇਰੀ ਲਾੜੀ ਤਾਂ ਮੌਤ ਹੈ ਜੀ, ਮੈਂ ਤਾਂ ਮੌਤ ਨਾਲ ਵਿਆਹ ਕਰਾ ਚੁੱਕੇ ਆ। ਠੀਕ ਹੈ ਇਸ ਜੀ। ਕਰਕੇ ਤਾਂ ਸਵਾਲ ਹੀ ਨਹੀਂ। ਦੂਸਰੀ ਗੱਲ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਉਹ ਹੱਥ ਨਾਲ ਲਿਖਣਾ, ਫਿਰ ਛਾਪਣਾ, ਫਿਰ ਵੰਡਣਾ, ਫਿਰ ਸਾਰਾ ਕੁਝ ਕਰਨਾ, ਉਹਨਾਂ ਕੋਲ ਤਾਂ ਟਾਈਮ ਕਿੱਥੇ ਸੀ ਇਹ ਜਿਹੀਆਂ ਗੱਲਾਂ ਸੋਚਣ ਦਾ। ਇੱਕ ਵਾਰੀ ਇਹਨਾਂ ਨੇ, ਕਿਉਂਕਿ ਇਹ ਗਦਰ ਪਾਰਟੀ ਦੇ ਮੈਨੀਫੈਸਟੋ 'ਚ ਸੀਗਾ ਜੀ, ਕਿ ਆਪਾਂ ਆਜ਼ਾਦੀ ਲੈਣੀ ਆ, ਉਹਦੇ ਲਈ ਜੋ ਕੁਛ ਮਰਜ਼ੀ ਕਰਨਾ ਪਵੇ। ਠੀਕ ਹੈ ਜੀ, ਰਿਸੋਰਸਿਸ, ਫਾਈਨੈਂਸ਼ੀਅਲ ਰਿਸੋਰਸਿਸ ਬਹੁਤ ਜ਼ਿਆਦਾ ਜ਼ਰੂਰੀ ਜ਼ਰੂਰੀ ਹੁੰਦੇ ਸੀ, ਨੇ। ਹਾਂਜੀ ਹਾਂਜੀ, ਤੇ ਬੰਗਾਲੀ ਨਾਲ ਸੀਗੇ। ਬੰਗਾਲ ਦੇ ਵਿੱਚ ਆਮ ਤੌਰ ਤੇ ਡਾਕੇ ਮਾਰੇ ਜਾਂਦੇ ਸੀ ਪੈਸਾ ਇਕੱਠਾ ਕਰਨ ਦੇ ਲਈ। ਠੀਕ ਹੈ ਜੀ, ਇਹਨਾਂ ਕੋਲ ਵੀ ਪੈਸੇ ਦੀ ਘਾਟ ਹੋਈ ਤੇ ਇਹਨਾਂ ਨੇ ਉਹਨਾਂ ਨੂੰ ਬੰਗਾਲੀ ਬਾਬੂ ਜਿਹੜੇ ਮਿਲੇ ਇਹਨਾਂ ਨੂੰ, ਉਹਨਾਂ ਨੇ ਕਿਹਾ ਵੀ ਤੁਸੀਂ ਵੀ ਇੱਥੇ ਕਰੋ, ਕਿਉਂਕਿ ਪੰਜਾਬ ਦੇ ਵਿੱਚ ਜੀ, ਦੋ ਤਰੀਕੇ ਦੇ ਹੋ ਗਏ ਸੀ। ਇੱਕ ਤਾਂ ਆਮ ਜਿਹੜੇ ਲੋਕ ਸੀਗੇ ਹਾਂਜੀ, ਜਾਂ ਜਿਹੜੇ ਖੇਤੀਬਾੜੀ ਵਾਲੇ ਬਾਕੀ ਸੀਗੇ, ਇੱਕ ਮਹਾਜਨ ਟਾਈਪ ਲੋਕ ਹੋ ਗਏ ਸੀ। ਠੀਕ ਹੈ ਜੀ, ਜਿਹੜੇ ਪੈਸੇ ਪੱਖੋਂ ਸੀਗੇ, ਜਿਹੜੇ ਵਿਆਜੂ ਪੈਸੇ ਦੇਣੇ। ਮਹਾਜਨ ਇਸੇ ਕਰਕੇ ਕਿਹਾ ਜਾਂਦਾ ਸੀ ਕਿ ਵਿਆਜੂ ਪੈਸੇ ਦਿੰਦੇ ਸੀ। ਠੀਕ ਹੈ ਜੀ, ਕਿਉਂਕਿ ਜਦੋਂ ਬੰਦੋਬਸਤ ਵਾਲਾ ਉਹਨਾਂ ਲਾਗੂ ਕੀਤਾ ਅੰਗਰੇਜ਼ਾਂ ਨੇ, ਹਾਂਜੀ ਹਾਂਜੀ, ਤੇ ਉਸ ਟਾਈਮ ਦੇ ਉੱਤੇ ਇੱਕ ਕਮਿਊਨਿਟੀ ਐਸੀ ਆ ਗਈ ਜਿਹੜੇ ਰਾ ਮਟੀਰੀਅਲ ਭੇਜਦੇ ਸੀ ਇੰਗਲੈਂਡ, ਤੇ ਉੱਥੋਂ ਵਾਪਸ ਬਣ ਕੇ ਆ ਜਾਂਦਾ ਸੀ ਸਮਾਨ, ਤੇ ਉਹ ਵੇਚਦੇ ਸੀ, ਉਹਦਾ ਪ੍ਰੋਫਿਟ ਬਹੁਤ ਹੁੰਦਾ ਸੀ, ਤੇ ਅਮੀਰ ਬਣਨੇ ਸ਼ੁਰੂ ਹੋ ਗਏ। ਅੰਗਰੇਜ਼ ਉਹਨਾਂ ਦਾ ਫਾਇਦਾ ਉਠਾਉਂਦੇ ਸੀਗੇ ਕਿ ਉਹ ਇਹਨਾਂ ਨੂੰ ਕਾਬੂ ਕਰਦੇ ਸੀ ਲੋਕਾਂ ਨੂੰ। ਜੀ, ਤਾਂ ਜਿਹੜੇ ਉਸ ਟਾਈਪ ਦੇ ਲੋਕ ਸੀਗੇ, ਤੇ ਉਹ ਜਦੋਂ ਇਹਨਾਂ ਨੂੰ ਪਤਾ ਲੱਗਦਾ ਸੀ, ਤੇ ਉਸ ਟਾਈਮ ਦੇ ਉੱਤੇ ਸਾਹਨੇਵਾਲ ਦੇ ਵਿੱਚ ਇਹਨਾਂ ਨੇ ਇੱਕ ਡਾਕਾ ਮਾਰਿਆ। ਠੀਕ ਹੈ ਜੀ, 4 ਜਾਣੇ ਸੀ, 2 ਜਾਣੇ ਅੰਦਰ ਡਾਕਾ ਮਾਰਨ ਚਲੇ ਗਏ, ਮੁੰਡੇ ਸੀ, ਉਹ ਵੀ ਜੰਗ ਸੀਗੇ, ਤੇ 2 ਇਹ ਕਰਤਾਰ ਸਿੰਘ ਸਰਾਭਾ, ਦੂਜੇ ਬਾਹਰ, ਕਿਉਂਕਿ ਪੁਲਿਸ ਚੌਂਕੀ ਨੇੜੇ ਸੀ ਬਿਲਕੁਲ। ਇਹ ਵੀ ਬੜੀ ਇੰਟਰਸਟਿੰਗ ਆ ਉਹਦੀ ਲੋਕੇਸ਼ਨ, ਅੱਜ ਵੀ ਦੇਖੋ ਤੇ ਪੁਲਿਸ ਚੌਂਕੀ ਉਸ ਟਾਈਮ ਦੀ ਬੜੀ ਨੇੜੇ ਸੀ। ਜੀ ਜੀ, ਤਾਂ ਇਹ ਉੱਥੇ ਧਿਆਨ ਰੱਖਣ ਨੂੰ ਖੜੇ ਹੋ ਗਏ।
ਤੇ ਜਦੋਂ ਅੰਦਰ ਜਾਂਦੇ ਨੇ ਤੇ ਦੋ ਬੰਦੇ ਜਿਹੜੇ ਨੇ ਉਹਨਾਂ ਨੇ ਆਪਣਾ ਪੈਸਾ ਬਹੁਤ ਇਕੱਠਾ ਕਰ ਲਿਆ, ਠੀਕ ਹੈ। ਪਰ ਉਹਨਾਂ ਚੋਂ ਇੱਕ ਜਿਹੜਾ ਮੁੰਡਾ ਸੀ ਹੂੰ, ਉਹਦੀ ਨਿਗਾਹ ਬਦਨੀਤ ਹੋ ਗਈ। ਠੀਕ ਹੈ। ਉਸ ਘਰ 'ਚ ਜਿਹੜੀ ਇੱਕ ਜਨਾਨੀ ਸੀ, ਮਾਂ ਸੀ ਤੇ ਕੁੜੀ ਸੀ, ਹਾਂਜੀ, ਉਹਨੇ ਕੁੜੀ ਨੂੰ ਹੱਥ ਪਾ ਲਿਆ। ਜੀ ਜੀ, ਕੁੜੀ ਨੇ ਰੌਲਾ ਪਾਤਾ। ਠੀਕ ਹੈ ਜੀ। ਭਗਤ ਸਿੰਘ ਨੇ ਦੇਖਿਆ, ਹਾਂਜੀ, ਕਰਤਾਰ ਸਿੰਘ ਸਰਾਭਾ। ਕਰਤਾਰ ਸਿੰਘ ਸਰਾਭਾ ਨੇ ਹਾਂਜੀ, ਦੇਖਿਆ ਹਾਂਜੀ। ਤੇ ਉਹ ਅੰਦਰ ਗਏ ਨੱਠੇ ਕਰਦੇ। ਹੂੰ, ਹੂੰ, ਤੇ ਅੰਦਰ ਜਾ ਕੇ ਜਦੋਂ ਦੇਖਦੇ ਨੇ ਤੇ ਉਹਨੇ ਜਾਂਦੇ ਸਾਰ ਉਹਦੇ ਹਾਂਜੀ, ਪਿਸਤੌਲ ਰੱਖਤੀ ਜੀ, ਔਰ ਉਹਦੀ ਪਿਸਤੌਲ ਉਹਦੇ ਕੋਲ ਜਿਹੜੀ ਸੀ ਉਹ ਖੋਹ ਲਈ। ਹੂੰ, ਹੂੰ, ਕਹਿੰਦਾ ਤੇਰੀ ਸਜ਼ਾ ਤਾਂ ਮੌਤ ਹੈ, ਜੀ, ਤੂੰ ਇਹ ਇੰਨਾ ਵੱਡਾ ਹੂੰ, ਕਹਿ ਲੋ ਕਾਰਾ ਕੀਤਾ ਹੈ, ਹਾਂਜੀ, ਜੁਰਮ ਕੀਤਾ ਹੈਗਾ, ਜੁਰਮ ਕੀਤਾ, ਹਾਂਜੀ, ਤੇ ਤੂੰ ਕਹਿੰਦਾ ਇੱਕੋ ਇੱਕ ਹੈ, ਹੂੰ, ਤੈਨੂੰ ਮੈਂ ਕਿਉਂਕਿ ਹਾਲਾਤ ਐਸੇ ਨੇ ਤੈਨੂੰ ਮੈਂ ਮਾਫੀ ਦੇ ਸਕਦਾ ਹਾਂਜੀ, ਜੇ ਇਹ ਮਾਂ ਤੇ ਕੁੜੀ ਤੈਨੂੰ ਮਾਫ ਕਰ ਦੇਣ। ਠੀਕ ਹੈ ਜੀ। ਪੈਰੀ ਪੈ ਜਾ, ਮਾਫੀ ਮੰਗ ਲੈ, ਜੇ ਨਾ ਦਿੱਤੀ ਤਾਂ ਮੇਰੀ ਗੋਲੀ ਤੇਰੇ ਵੱਜੂ। ਹੂੰ, ਉਹਨੇ ਮਾਫੀ ਮੰਗੀ ਦੋਨਾਂ ਕੋਲੋਂ। ਠੀਕ ਹੈ ਜੀ। ਹਾਲਾਂਕਿ ਬਾਅਦ ਦੀ ਹਿਸਟਰੀ ਹੈ ਕਿ ਉਹ ਮਾਂ ਤੇ ਕੁੜੀ ਬਾਅਦ ਚ ਗਵਾਹੀ ਵੀ ਹੋਈਆਂ ਅੱਛਾ, ਜਦੋਂ ਲਾਹੌਰ ਦੇ ਵਿੱਚ ਕੇਸ ਚੱਲਦਾ ਹੈ, ਇਹ ਵੀ ਠੀਕ। ਹਿਸਟਰੀ ਚ ਆਉਂਦਾ ਹੈ। ਤੇ ਗਵਾਹੀ ਉਹਨਾਂ ਦੀ ਪ੍ਰੋ ਸੀ ਜਾਂ ਗਵਾਹੀ ਉਹਨਾਂ ਨੇ ਜਿਹੜੇ ਦਿੱਤੀ ਲੁੱਟ ਸੀ ਦੇ ਉਹਨਾਂ ਨੇ ਪੀੜਤਾਂ ਸੱਚਾਈ ਦੱਸੀ ਸੀ, ਕਿਉਂਕਿ ਉਸ ਟਾਈਮ ਦੇ ਉੱਤੇ ਇਹਨੇ ਕਰਤਾਰ ਸਿੰਘ ਸਰਾਭੇ ਨੇ ਸਾਰਾ ਉਹਦਾ ਲੁੱਟਿਆ ਸਮਾਨ ਵਾਪਸ ਦੇ ਦਿੱਤਾ ਸੀ। ਠੀਕ ਹੈ ਜੀ, ਠੀਕ। ਤੇ ਮਾਂ ਇਹ ਕਹਿੰਦੀ ਹੈ ਕਿ ਮੇਰੇ ਕੁੜੀ ਦੇ ਵਿਆਹ ਦੇ ਲਈ ਜਿਹੜਾ ਸਮਾਨ ਮੈਨੂੰ ਚਾਹੀਦਾ ਮੈਂ ਰੱਖ ਲੈਂਦੀ ਹਾਂ, ਬਾਕੀ ਤੁਸੀਂ ਲੈ ਜਾਓ। ਉਹਨੇ ਆਪ ਦੇ ਦਿੱਤਾ ਸੀਗਾ। ਹੂੰ, 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 ਤਾਂ ਇਹ ਸੀ ਕਿਰਦਾਰ, ਠੀਕ, ਹਾਂਜੀ, ਕਿ ਜਿਹੜਾ ਕਰੈਕਟਰ ਵਾਲੀ ਆਪਾਂ ਗੱਲ ਕਰੀਏ। ਹੂੰ, ਸੋ ਜਿਹੜੇ ਕਰਤਾਰ ਸਿੰਘ ਸਰਾਭਾ ਦੀਆਂ ਬਾਕੀ ਆਪਾਂ ਕਹਾਣੀਆਂ ਸੁਣੋਗੇ ਹਾਂਜੀ, ਤਾਂ 2 ਸਾਲ 1 ਮਹੀਨਾ ਤੇ 9 ਦਿਨ ਚ ਜੋ ਅਮਰੀਕਾ ਚ ਕਰਕੇ ਹਾਂਜੀ, ਨਵੰਬਰ ਚ ਇੰਡੀਆ ਚ ਵਾਪਸ ਜਾਂਦੇ ਨੇ। ਹੂੰ, ਹੂੰ, 2 ਮਾਰਚ 1915 ਨੂੰ ਇਹ ਫੜੇ ਜਾਂਦੇ ਨੇ, ਹਾਂਜੀ, ਤੇ ਫਰਤੀਲੇ ਇੰਨੇ ਸੀ ਜਾਂ ਡੈਡੀਕੇਟਡ ਇੰਨੇ ਸੀ, ਨਿਡਰ ਇੰਨੇ ਸੀ ਕਿ ਇੰਡੀਆ ਦੀ ਕੋਈ ਵੀ ਛਾਉਣੀ ਐਸੀ ਨਹੀਂ ਸੀ, ਹੂੰ, ਹੂੰ, ਬੰਗਾਲ ਤੋਂ ਲੈ ਕੇ ਉਸ ਟਾਈਮ ਦੇ ਸਰਗੋਧੇ ਤੱਕ, ਹੂੰ, ਹੂੰ, ਜਿੱਥੇ ਜਾ ਕੇ ਇਹਨਾਂ ਨੇ ਭਾਸ਼ਣ ਨਾ ਦਿੱਤਾ ਹੋਵੇ, ਜਿੱਥੇ ਜਾ ਕੇ ਉਹਨਾਂ ਨੂੰ ਗਦਰ ਕਰਨ ਦੀ ਜਾਂ ਰਿਪੋਰਟ ਕਰਨ ਦੇ ਲਈ ਨਾ ਭਾਸ਼ਣ ਦਿੱਤੇ ਹੋਣ। ਅੱਛਾ, ਤੇ ਗ੍ਰਿਫਤਾਰੀ ਕਿਵੇਂ ਹੁੰਦੀ ਹੈ ਜੀ ਇਹਨਾਂ ਦੀ? ਹਾਂ, ਹੁਣ ਆ ਜਾਂਦੀ ਹੈ ਕਿ ਗ੍ਰਿਫਤਾਰੀ ਹੂੰ, ਹੂੰ, ਸਾਡੇ ਲਈ ਬਦਕਿਸਮਤੀ ਇਹ ਹੈ ਕਿ ਸਾਡੇ ਆਪਣੇ ਕੌਮ ਦੇ ਵਿੱਚ ਹੀ ਨਾ ਅੰਦਰੋਂ ਹੀ। ਗਦਾਰ ਬੜੇ ਨੇ। ਹਾਂਜੀ, ਮੈਂ ਹਮੇਸ਼ਾ ਇਹ ਗੱਲ ਕਿਹਾ ਕਰਦਾ ਕਿ ਅੱਜ ਵੀ ਜੇ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਦੇਖੋ, ਹੂੰ, ਹੂੰ, ਸਿੱਖੀ ਨੂੰ ਢਾਹ ਬਾਹਰੋਂ ਘੱਟ ਲੱਗਦੀ ਹੈ, ਸਾਡੇ ਆਪਣੇ ਅੰਦਰੋਂ। ਬਕਾਊ ਜਿਹੜੇ ਬੰਦੇ ਨੇ ਉਹਨਾਂ ਤੋਂ ਜ਼ਿਆਦਾ ਲੱਗਦੀ ਹੈ। ਜ਼ਿਆਦਾ ਲੱਗਦੀ, ਚਾਹੇ ਉਹ ਪੰਜਾਬ 'ਚ ਬੈਠੇ ਹੋਣ, ਚਾਹੇ ਖਾਸ ਤੌਰ ਤੇ ਮੈਂ ਦਿੱਲੀ ਦੀ ਗੱਲ ਕਰੂੰਗਾ। ਠੀਕ ਹੈ ਜੀ। ਦਿੱਲੀ 'ਚੋਂ 4-5 ਚਿਹਰੇ ਨੇ ਹੂੰ, ਹੂੰ, ਜਿਹੜੇ ਜਿੱਦਾਂ ਕਿ ਇੱਕ ਸੰਪਾਦਕੀ ਅਖਬਾਰ ਲਿਖਦਾ ਚੰਡੀਗੜ੍ਹ ਵਾਲਾ, ਹਾਂਜੀ, ਕਿ ਸਵੇਰੇ ਸੂਟਡ ਬੂਟਡ ਹੋ ਕੇ ਹੂੰ, ਗਲੀਆਂ 'ਚ ਸੁੰਘਦੇ ਫਿਰਦੇ ਨੇ, ਦਫ਼ਤਰਾਂ ਸੁੰਘਦੇ ਫਿਰਦੇ ਨੇ ਜਾ ਕੇ ਕਿ ਮੈਂ ਅਸੀਂ ਸਿੱਖੀ ਕਿੱਥੇ ਵੇਚੀਏ ਤੇ ਆਪਣਾ ਫਾਇਦਾ ਕਿੱਦਾਂ ਲਈਏ। ਹੂੰ, ਤਾਂ ਹੀ ਤਾਂ ਕਤਲੇਆਮ ਦੇ ਪੀੜ ਤੇ ਹੋਰ ਲੋਕ ਸਾਰਾ ਤੁਰੇ ਕੁਝ ਫਿਰਦੇ। ਉਹੀ ਹੋਇਆ, ਅੱਜ ਵੀ ਉੱਥੇ ਹੀ ਨੇ, ਉੱਥੇ ਹੀ ਅੱਜ ਵੀ ਉਹੀ ਅੱਗੇ ਲੀਡਰ ਬਣੇ ਹੋਏ ਨੇ, ਮੁਕੱਦਮੇ ਉੱਥੇ- ਸੁਣਵਾਈਆਂ ਸਭ ਕੁਛ ਉਹੀ। ਸਭ ਕੁਝ ਉਹ ਕਰ ਰਹੇ ਨੇ। ਹਾਂਜੀ। ਆਪਾਂ ਸਿਰਫ 84 ਦੀ ਗੱਲ ਨਾ ਕਰੀਏ, ਹੂੰ, ਆਪਾਂ ਸਿੱਖੀ ਨੂੰ ਅਦਰਵਾਈਜ਼ ਦੇਖੀਏ ਹਾਂਜੀ, ਕਿ ਅੱਜ ਜੇ ਸਿੱਖ ਵਿਰੋਧੀ ਜਿਹੜੀਆਂ ਤਾਕਤਾਂ ਨੇ ਉਹਨਾਂ ਦੇ ਹੱਥ ਠੋਕੇ ਕੌਣ ਬਣੇ ਹੋਏ ਨੇ, ਹੂੰ, ਔਰ ਉਹੀ ਚਿਹਰੇ ਨੇ ਹੂੰ, ਜਿਹੜੇ ਆਪਣੇ ਲਾਲਚ ਦੇ ਲਈ, ਆਪਣੀਆਂ ਪਦਵੀਆਂ ਲੈਣ ਦੇ ਲਈ ਅੱਗੇ ਵਧ ਰਹੇ ਨੇ, ਚਾਹੇ ਪੰਜਾਬ 'ਚੋਂ ਵੀ ਨੇ। ਹਾਂਜੀ, ਪੰਜਾਬ 'ਚ ਵੀ ਐਸੇ ਸਾਡੇ ਹੈਗੇ ਨੇ ਜਿਹੜੇ ਕਿ ਸਿੱਖੀ, ਔਰ ਕਿਉਂਕਿ ਦੂਜੇ ਪਾਸੇ ਜਿਹੜੇ ਨੇ ਉਹ ਬਹੁਤ ਜ਼ਿਆਦਾ ਸਿਆਣੇ ਨੇ, ਹੂੰ, ਉਹਨਾਂ ਦਾ ਥਿੰਕ ਟੈਂਕ ਜੇ ਮੈਂ ਕਹਾਂ ਤਾਂ ਬਹੁਤ ਬਹੁਤ ਤੇਜ਼। ਜ਼ਿਆਦਾ ਤਕੜਾ ਹੈ। ਹੂੰ, ਉਹਨਾਂ ਨੂੰ ਪਤਾ ਹੀ ਲਾਲਚ ਨਾਲੇ ਉਹਨਾਂ ਨੂੰ ਲੋਕ ਪਤਾ ਹੈ ਕਿ ਕਿਸ ਤਰੀਕੇ ਨਾਲ ਇਹਨਾਂ ਨੂੰ ਹੂੰ। ਕਾਬੂ ਕਰਨਾ ਹੈ। ਹਾਂਜੀ, ਓਕੇ, ਤਾਂ ਆਪਾਂ ਗੱਲ ਕਰਦੇ ਸੀ ਉਸ ਤਰੀਕੇ ਉੱਥੇ। ਹਾਂਜੀ। ਤਾਂ ਜਿਹੜੀ ਐਕਚੁਅਲੀ ਇਹਨਾਂ ਨੇ ਜਿਹੜਾ ਫਰਵਰੀ 21 ਫਰਵਰੀ ਨੂੰ ਗਦਰ ਦਾ ਡੇਟ ਫਿਕਸ ਕੀਤੀ ਸੀ ਹਾਂਜੀ, ਕਿ 21 ਫਰਵਰੀ 2015 ਨੂੰ ਅਸੀਂ ਗਦਰ ਕਰਨਾ ਹੈ, ਹਾਂਜੀ, ਤਾਂ 19 ਫਰਵਰੀ ਨੂੰ ਇੱਕ ਕਿਰਪਾਲ ਸਿੰਘ ਨਾਮ ਦਾ ਬੰਦਾ ਸੀ ਜਿਹਨੇ ਮੁਖਬਰੀ ਕਰਤੀ ਸੀ ਔਰ ਸਾਰੀ ਪਲਾਨ ਗੋਰਿਆਂ ਨੂੰ ਦੱਸਦੀ ਸੀ। ਓ, ਉਸ ਤੋਂ ਬਾਅਦ ਫਿਰ ਤੁਹਾਨੂੰ ਪਤਾ ਫੜਾ ਫੜਾਈ ਸਾਰੀ ਹੋ ਗਈ ਸੀ, ਹੂੰ, ਸਾਰੇ ਬੰਦੇ ਫੜੇ ਗਏ ਜੀ, 19-20 ਤਰੀਕ ਨੂੰ। ਹਾਂਜੀ, ਤੇ ਕਰਤਾਰ ਸਿੰਘ ਸਰਾਭਾ ਲੇਕਿਨ ਉੱਥੋਂ ਨੱਠਣ 'ਚ ਕਾਮਯਾਬ ਹੋ ਗਏ। ਠੀਕ ਹੈ ਜੀ, ਤੇ ਸਾਥੀਆਂ ਨੇ ਕਿਹਾ ਸੀ ਇਹਨਾਂ ਨੂੰ ਕਿ ਤੁਸੀਂ ਇਦਾਂ ਕਰੋ, ਤੁਸੀਂ ਇੱਥੋਂ ਕਾਬਲ ਦੇ ਹੁੰਦੇ ਹੋਏ ਅਫਗਾਨਿਸਤਾਨ ਵਾਲੇ ਪਾਸੇ ਨੂੰ ਨਿਕਲ ਜਾਓ। ਠੀਕ ਹੈ, ਪਰ ਇਹਨਾਂ ਨੇ ਕਿਹਾ ਵੀ ਨਹੀਂ, ਮੈਂ ਨੱਠੂਗਾ ਨਹੀਂ, ਮੈਂ ਆਪਣਾ ਮਿਸ਼ਨ ਜਾਰੀ ਰੱਖੂੰਗਾ, ਪਰ ਇੱਥੋਂ ਮੈਂ ਬਚ ਕੇ ਜਾਣਾ। ਠੀਕ ਹੈ ਇਹ ਬਚ ਕੇ ਉੱਥੋਂ ਫਿਰ ਸਰਗੋਧੇ ਪਹੁੰਚ ਗਏ। ਜੀ, ਉੱਥੇ 22 ਕੈਵਲਰੀ ਜਿਹਨੂੰ ਕਹਿੰਦੇ ਸੀ ਉਸ ਟਾਈਮ ਤੇ ਯੂਨਿਟ ਸੀ ਆਰਮੀ ਹਾਂਜੀ, ਦੀ, ਹਾਂਜੀ, ਉੱਥੇ ਚਲੇ ਜਾਂਦੇ ਨੇ। ਹੂੰ, ਹੂੰ, ਉੱਥੇ ਰਸਾਲਦਾਰ ਗੰਡਾ ਸਿੰਘ ਸੀ, ਠੀਕ ਹੈ ਜੀ, ਉੱਥੇ ਭਾਸ਼ਣ ਦਿੰਦੇ ਨੇ, ਹਾਂਜੀ, ਲੇਕਿਨ ਰਸਾਲਦਾਰ ਗੰਡਾ ਸਿੰਘ ਨੇ ਇਹਨਾਂ ਦੀ ਫੇਰ ਮੁਖਬਰੀ ਕਰਤੀ ਓ, ਤੇ 2 ਮਾਰਚ 1915 ਨੂੰ ਇਹ ਫੜੇ ਜਾਂਦੇ ਨੇ। ਹੂੰ, ਤੇ ਸਤੰਬਰ 2015 ਨੂੰ ਜਾ ਕੇ ਇਹਨਾਂ ਨੂੰ ਫਾਂਸੀ ਦੀ ਸਜ਼ਾ ਹੁੰਦੀ ਹੈ। ਜੀ, ਮੁਕੱਦਮਾ ਚੱਲਦਾ ਜਿਹਨੂੰ ਲਾਹੌਰ ਕਨਸਪੀਰੇਸੀ ਕੇਸ ਆਪਾਂ ਕਹਿ ਦਿੰਦੇ ਹਾਂ। ਪਹਿਲਾ ਲਾਹੌਰ ਕਨਸਪੀਰੇਸੀ ਕੇਸ, ਕੇਸ, ਬਾਅਦ ਦੇ ਵਿੱਚ ਹੋਰ ਚੱਲਦੇ ਨੇ। ਹੂੰ, ਹੂੰ, ਔਰ ਜਿਹੜਾ ਪਹਿਲਾ ਲਾਹੌਰ ਕਨਸਪੀਰੇਸੀ ਕੇਸ ਸੀ ਉਹਦੇ ਵਿੱਚ
ਆ 24 ਇਹਨਾਂ ਯੋਧਿਆਂ ਨੂੰ ਹੂੰ ਆ ਫਾਂਸੀ ਦੀ ਸਜ਼ਾ ਦਿੱਤੀ ਜਾਂਦੀ ਹੈ। ਠੀਕ ਹੈ ਜੀ। ਬਾਕੀਆਂ ਨੂੰ ਲਾਈਫ ਇੰਪ੍ਰਿਜ਼ਨਮੈਂਟ ਜਾਂ ਕੈਦ ਉਮਰ ਦੀ ਦਿੱਤੀ ਜਾਂਦੀ ਹੈ। ਤੇ ਸਭ ਤੋਂ ਛੋਟੇ ਇਹ ਸੀਗੇ? ਸਭ ਤੋਂ ਛੋਟੇ ਇਹ ਸੀ ਜੀ। ਈਵਨ ਇਹਨਾਂ ਨਾਲ ਪਿੱਲੇ ਸੀ ਜਿਹੜੇ ਉਹ ਵੀ ਯੰਗ ਸੀਗੇ, ਪਰ ਉਹ ਵੀ ਇਹਨਾਂ ਨਾਲੋਂ ਉਮਰ 'ਚ ਆਲਮੋਸਟ 7-8 ਸਾਲ ਵੱਡੇ ਸੀਗੇ। ਠੀਕ ਹੈ ਜੀ। ਤੇ ਇਹਨਾਂ ਜਦੋਂ ਫੜੇ ਜਾਂਦੇ ਨੇ, ਇਹ ਜਦੋਂ ਤੁਸੀਂ ਜ਼ਿਕਰ ਕਰ ਰਹੇ ਹੋ ਜਿਹੜੇ ਵਾਕਿਆ ਦਾ, ਉਹਦੇ 'ਚ ਕਿੰਨੇ ਗਦਰੀ ਹੋਰ ਇਹਨਾਂ ਦੇ ਨਾਲ ਫੜੇ ਜਾਂਦੇ? ਇਹਨਾਂ ਦੇ ਉਹੀ ਮੈਂ ਤੁਹਾਨੂੰ ਦੱਸ ਰਿਹਾ, ਉਸ ਵੇਲੇ ਤੁਸੀਂ ਟੋਟਲ 42 ਦੇ ਇੱਕ ਸੀਗੇ। ਹਾਂਜੀ। ਤੇ ਜਿਨ੍ਹਾਂ ਦੇ ਮੁਕੱਦਮਾ ਚੱਲਦਾ ਹੂੰ ਉਹਨਾਂ 'ਚੋਂ ਇਹਨਾਂ ਨੂੰ 27 ਬੰਦਿਆਂ ਨੂੰ 24 ਬੰਦਿਆਂ ਨੂੰ ਫਾਂਸੀ ਦੀ ਸਜ਼ਾ ਹੁੰਦੀ ਹੈ। ਜੀ ਜੀ। ਬਾਕੀਆਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਜਾਂਦੀ ਹੈ। ਹੂੰ ਲੇਕਿਨ ਉਸ ਟਾਈਮ ਦੇ ਉੱਤੇ ਰੌਲਾ ਬਹੁਤ ਪੈ ਗਿਆ। ਜੀ। ਜਿਹੜਾ ਇਹ ਸਪੈਸ਼ਲ ਟ੍ਰਿਬਿਊਨਲ ਬਿਠਾਇਆ ਸੀ, 5 ਮੈਂਬਰ ਸੀ ਉਸ ਦੇ। ਹੂੰ ਲਾਰਡ ਹਾਰਡਿੰਗ ਜਿਹੜੇ ਵਾਇਸਰਾਏ ਸੀਗੇ, ਅਲਟੀਮੇਟਲੀ ਉਹਨਾਂ ਨੇ ਸਾਈਨ ਕਰਨੇ ਹੁੰਦੇ ਸੀ। ਜੀ। ਤੇ ਉਹਨਾਂ ਜਿਹੜੇ ਵਾਇਸਰਾਏ ਸੀ ਉਹਨਾਂ ਨੂੰ ਇਹ ਪਤਾ ਲੱਗਿਆ ਕਿ ਉਰੇ ਬਹੁਤ ਜ਼ਿਆਦਾ ਰੌਲਾ ਪੈ ਰਿਹਾ, ਇਨਜਸਟਿਸ ਵਾਲੀ ਗੱਲ ਹੈ। ਤੇ ਉਹਨਾਂ ਨੇ ਫਿਰ ਰਾਤੋਂ ਰਾਤੀ, ਕਿਉਂਕਿ 16 ਨਵੰਬਰ 1915 ਨੂੰ ਇਹਨਾਂ ਨੂੰ ਫਾਂਸੀ ਫਿਕਸ ਹੋਈ ਸੀ। ਠੀਕ ਹੈ ਜੀ। ਤੇ ਉਹਨਾਂ ਨੇ ਇੱਕ ਰਾਤ ਪਹਿਲਾਂ ਫਿਰ 17 ਗਦਰੀਆਂ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਦੇ ਵਿੱਚ ਬਦਲਿਆ ਜੀ। 7 ਨੂੰ ਫਾਂਸੀ ਹੋਈ। ਠੀਕ ਹੈ ਜੀ। ਜਿਹਦੇ ਵਿੱਚ ਸਭ ਤੋਂ ਯੰਗੈਸਟ ਜਿਹੜਾ ਸੀ ਕਰਤਾਰ ਸਿੰਘ ਸਰਾਭਾ ਸੀ। ਔਰ ਉਸ ਟਾਈਮ ਦੇ ਉੱਤੇ ਜਿਹੜੀਆਂ ਇਹਨਾਂ ਦੇ ਰਿਕਾਰਡ 'ਚ ਚੀਜ਼ਾਂ ਆ ਰਹੀਆਂ ਨੇ, ਕਿਉਂਕਿ ਖਾਸ ਤੌਰ ਤੇ ਭਕਨਾ ਜੀ ਵੀ ਉਸ ਦੇ ਵਿੱਚ ਸੀ ਜਿਨ੍ਹਾਂ ਦੀ ਫਾਂਸੀ ਮਾਫ ਹੋਈ ਸੀ। ਠੀਕ ਹੈ ਜੀ। ਭਕਨਾ ਜੀ ਨੇ ਆਪਣੀਆਂ 2 ਤਰੀਕੇ ਦੀਆਂ ਲਿਖਤਾਂ ਲਿਖੀਆਂ ਨੇ। ਇੱਕ ਤਾਂ ਉਹਨਾਂ ਦੀ ਜੀਵਨ ਗਾਥਾ ਦੇ ਨਾਂ ਥੱਲੇ ਛਪੀ ਹੋਈ ਹੈ। ਠੀਕ ਹੈ ਜੀ। ਇੱਕ ਉਹ ਕੀਰਤੀ ਜਿਹੜਾ ਛਪਦਾ ਹੁੰਦਾ ਸੀ ਰਸਾਲਾ, ਉਹਦੇ ਵਿੱਚ ਉਹਨਾਂ ਦੇ ਲਿਖਤਾਂ ਸੀ, ਜਿਹਦੇ 'ਚ ਜੇਲ੍ਹ ਬਾਰੇ ਜਿਹੜਾ ਸਾਰਾ ਕੁਝ ਲਿਖਦੇ ਰਹੇ ਨੇ, ਕਿਉਂਕਿ ਉਹ 1968 ਤੱਕ ਜਿਉਂਦੇ ਰਹੇ ਨੇ। ਠੀਕ ਹੈ ਜੀ। ਉਹਨਾਂ ਨੇ 98 ਸਾਲ ਦੀ ਉਮਰ ਭੋਗੀ ਹੈ। ਤੇ ਉਹ ਆਪਣੇ ਦੇਖੋ ਇਹਨਾਂ ਨੂੰ ਉਮਰ 'ਚ ਕਿੰਨੇ ਵੱਡੇ ਸੀ। ਉਹਨਾਂ ਦਾ 1870 ਦਾ ਜਨਮ ਹੈ ਤੇ ਕਰਤਾਰ ਸਿੰਘ ਸਰਾਭੇ ਦਾ 1896 ਦਾ ਜਨਮ। ਹਾਂਜੀ। 26 ਸਾਲ ਵੱਡੇ ਸੀ। ਹਾਂਜੀ। ਲੇਕਿਨ ਉਹ ਕਰਤਾਰ ਸਿੰਘ ਸਰਾਭੇ ਨੂੰ ਆਪਣਾ ਜਰਨੈਲ ਦੱਸਦੇ ਸੀ। ਅੱਛਾ, ਵਾਹ। ਔਰ ਭਕਨਾ ਜੀ ਨੇ ਆਪ ਲਿਖਿਆ ਕਿ ਮੇਰੀ ਕਲਮ 'ਚ ਉਹਨਾਂ ਦਮ ਨਹੀਂ ਕਿ ਉਹਨਾਂ ਦੀ ਸ਼ਖਸੀਅਤ ਨੂੰ ਮੈਂ ਬਿਆਨ ਕਰ ਸਕਾਂ। ਦੇਖੋ, ਇੱਕ ਗਦਰੀ ਦੂਜੇ ਗਦਰੀ ਬਾਰੇ, ਗਦਰੀ ਇੱਕ ਵੱਡੇ ਗਦਰੀ। ਹਾਂਜੀ। 26 ਸਾਲ ਵੱਡਾ ਹੋ ਸਕਦਾ, ਆਪਾਂ ਕਹਿ ਲਈਏ ਕਿ ਪਿਤਾ ਬਰਾਬਰ ਹੋ। ਹਾਂਜੀ ਹਾਂਜੀ, ਇੱਕ ਜਨਰੇਸ਼ਨ ਦਾ ਹੀ ਫਰਕ। ਉਹ ਇੱਕ ਉਹ ਵੀ ਕਰਤਾਰ ਸਿੰਘ ਸਰਾਭਾ ਦੀ ਸ਼ਖਸੀਅਤ ਤੋਂ, ਉਹਨਾਂ ਦੇ ਯੋਗਦਾਨ ਤੋਂ ਇੰਨੇ ਪ੍ਰਭਾਵਿਤ ਸੀਗੇ। ਬਾਕੀ ਹੋਰ ਨੇ ਜਿਨ੍ਹਾਂ ਨੇ ਬਹੁਤ ਕੁਝ ਲਿਖਿਆ ਇਹਨਾਂ ਬਾਰੇ। ਸੋ ਦੂਸਰੀ ਗੱਲ ਜਿਹੜੀ ਮੈਂ ਕਹਿਣਾ ਚਾਹੁੰਦਾ ਕਿ ਉਹਨਾਂ 'ਚ ਇੰਨਾ ਜਨੂਨ ਸੀ, ਜਿੱਦਾਂ ਮੈਂ ਪਹਿਲਾਂ ਕਿਹਾ ਕਿ ਵਿਆਹ ਦੇ ਨਾਲ ਹੀ ਉਹਨਾਂ ਨੇ ਵਿਆਹ ਕਰਾਉਣ ਵਾਲੀ ਗੱਲ ਸੀ, ਲਾੜੀ ਸੀ ਮੌਤ। ਹਾਂਜੀ। ਜੇਲ੍ਹ ਦੇ ਵਿੱਚ ਬੈਰਕਾਂ ਇਕੱਠੀਆਂ ਸੀ ਕਹਿੰਦੇ। ਠੀਕ ਹੈ। ਭਕਨਾ ਜੀ ਨੇ ਲਿਖਿਆ ਹੈਗਾ। ਹਾਂਜੀ ਹਾਂਜੀ। ਕਿ ਜੇਲ੍ਹ ਦੇ ਵਿੱਚ ਬੈਰਕਾਂ ਇਕੱਠੀਆਂ ਸੀ ਤੇ ਰਾਤ ਨੂੰ 12-12 1-1 ਵਜੇ ਤੱਕ ਦੇਸ਼ ਭਗਤੀ ਦੇ ਗੀਤ ਗਾਉਂਦੇ ਹੁੰਦੇ ਸੀ। ਜੀ। ਕਿਉਂਕਿ ਜੇਲ੍ਹ ਦੇ ਬਾਰੇ ਜ਼ਰੂਰ ਦੱਸੋ। ਇੱਕ ਪਰਦੇਸੀਆਂ ਦੇ ਬਾਰੇ ਕਿਸੇ ਸਤਰਾਂ ਦਾ ਜ਼ਿਕਰ ਕਰਦੇ ਹੁੰਦੇ ਸੀ ਕਿ ਇਹ ਉਹਦੇ ਵਿੱਚ ਸਤਰਾਂ ਜਿਹੜੀਆਂ ਕਹਿੰਦੇ ਹੁੰਦੇ ਸੀ ਕਿ ਬੜੀ ਇੰਟਰਸਟਿੰਗ ਨੇ ਉਹ ਸਤਰਾਂ। ਹਾਂਜੀ। ਕਿ ਦੇਸ਼ ਕਹਿੰਦੇ ਸਾਡਾ ਵਸੇਬਾ ਕਿਤੇ ਨਹੀਂ ਹੈਗਾ। ਜੀ 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 ਜੀ। ਨਾ ਸਾਡਾ ਵਸੇਬਾ ਕਹਿੰਦੇ ਭਾਰਤ 'ਚ। ਹਾਂਜੀ। ਬਾਹਰੋਂ ਸ਼ਾਇਦ ਧੱਕੇ ਪੈ ਰਹੇ ਨੇ, ਦੇਸ਼ ਮੇਰੇ ਢੋਏ। ਹਾਂਜੀ। ਅੰਦਰ ਸਾਡੇ ਕੋਈ ਢੋਈ ਨਾ। ਹਾਂਜੀ। ਸਾਡੇ ਬਗਾਨਿਆਂ ਦਾ ਦੇਸ਼ ਕੋਈ ਨਾ, ਪਰਦੇਸੀਆਂ ਦਾ ਦੇਸ਼, ਪਰਦੇਸੀਆਂ ਦਾ ਦੇਸ਼ ਕੋਈ ਨਾ। ਹਾਂਜੀ। ਸੋ ਇਹ ਚੀਜ਼ਾਂ ਉਹ ਸੀਗੀਆਂ। ਔਰ ਦੂਸਰਾ ਕਿ ਅਸੀਂ ਖੂਨ ਨਾਲ ਆਜ਼ਾਦੀ ਲਵਾਂਗੇ। ਜੀ। ਔਰ ਤੀਸਰੀ ਗੱਲ ਇਹ ਹੈ ਜਿਹੜੀ ਬਹੁਤ ਇੰਪੋਰਟੈਂਟ ਹੈ ਕਿ ਇਹ ਉਸ ਟਾਈਮ ਦੇ ਉੱਤੇ ਜਦੋਂ ਫੜੇ ਜਾਂਦੇ ਨੇ ਤਾਂ ਆਪਾਂ ਨੂੰ ਆਮ ਪਤਾ ਹੈ ਕਿ ਜਿਹੜੇ ਜੇਲ੍ਹ 'ਚ ਅੰਦਰ ਜਾਂਦੇ ਨੇ ਉਹਨਾਂ ਦਾ ਮੈਡੀਕਲ ਕੀਤਾ ਜਾਂਦਾ ਤੇ ਖਾਸ ਤੌਰ ਤੇ ਵਜ਼ਨ ਕੀਤਾ ਜਾਂਦਾ, ਕਿੰਨੇ ਵਜ਼ਨ ਦੇ ਨੇ। ਹਾਂਜੀ ਹਾਂਜੀ। ਸਾਰਿਆਂ ਦਾ। ਤਾਂ ਇਹਨਾਂ ਦਾ ਜਿਹੜਾ ਵਜ਼ਨ ਕੀਤਾ ਸੀ ਤੇ ਜਿੱਦਣ ਫਾਂਸੀ ਚੜ੍ਹਦੇ ਨੇ 7 ਸੇਰ, ਉਸ ਵਕਤ ਕਿਉਂਕਿ ਕਿਲੋਗ੍ਰਾਮ ਨਹੀਂ ਸੀ ਹੁੰਦੇ, ਸੇਰ ਹੁੰਦੇ ਸੀ। 7 ਸੇਰ ਇਹਨਾਂ ਦਾ ਵਜ਼ਨ ਵਧਿਆ ਸੀ। ਇੱਕ ਗੱਲ ਦਾ ਪ੍ਰੂਫ ਹੈ ਕਿ ਇਹਨਾਂ ਨੂੰ ਮੌਤ ਦਾ ਫਾਂਸੀ ਦਾ ਕੋਈ ਭੈ ਨਹੀਂ ਸੀ, ਡਰ ਨਹੀਂ ਸੀਗਾ। ਦੂਸਰੀ ਗੱਲ ਇਹ ਹੈ ਕਿ ਜਦੋਂ ਇਹ ਫਾਂਸੀ ਵਾਲੇ ਦਿਨ ਇਹਨਾਂ ਨੂੰ 2 ਟੋਲੀਆਂ ਲੈ ਕੇ ਜਾਂਦੇ ਨੇ ਸੱਤਾਂ ਨੂੰ, ਜਿਨ੍ਹਾਂ ਨੂੰ ਫਾਂਸੀ 16 ਨਵੰਬਰ 1915 ਨੂੰ ਦਿੱਤੀ ਜਾਂਦੀ ਹੈ। ਹਾਂਜੀ। ਤੇ ਸਵੇਰੇ ਜਦੋਂ ਲੈ ਕੇ ਜਾਂਦੇ ਨੇ ਤੇ ਭਾਈ ਰਣਧੀਰ ਸਿੰਘ ਵੀ ਉੱਥੇ ਸੀਗੇ। ਜੀ। ਭਾਈ ਰਣਧੀਰ ਸਿੰਘ ਅੰਦਰ ਜਿਹੜਾ ਬੰਦਾ ਸੀ। ਹਾਂਜੀ। ਤੇ ਉਹ ਬੰਦੇ ਨੂੰ ਪੁੱਛਦੇ ਨੇ, ਉਸ ਬੰਦੇ ਦਾ ਨਾਮ ਸੀ ਸ਼ਾਇਦ ਕੱਲਣ ਸਿੰਘ, ਕੱਲਣ ਖਾਨ। ਠੀਕ ਹੈ ਜੀ। ਤੇ ਉਸ ਨੂੰ ਪੁੱਛਦੇ ਨੇ ਕਿ ਵੀ ਅੰਦਰ ਤੂੰ ਸੀਗਾ ਤੇ ਤੂੰ ਦੱਸ ਵੀ ਕਿਆ ਆਖਰੀ ਸ਼ਬਦ ਕੀ ਸੀਗੇ। ਉਹ ਕਹਿੰਦਾ ਵੀ ਭਗਤ ਸਿੰਘ ਦੇ ਕਰਤਾਰ ਸਿੰਘ ਸਰਾਭੇ ਦੇ ਆਖਰੀ ਸ਼ਬਦ ਇਹ ਸੀਗੇ। ਹਾਂਜੀ। ਕਿ ਦਰੋਗਾ ਇਹ ਮਤ ਸਮਝ। ਹਾਂਜੀ।
ਕਿ ਕਰਤਾਰ ਸਿੰਘ ਸਰਾਭੇ ਨੂੰ ਹੂੰ ਫਾਂਸੀ ਦੇ ਕੇ ਤੂੰ ਆਜ਼ਾਦੀ ਦੀ ਲਹਿਰ ਖਤਮ ਕਰ ਦੇਂਗਾ। ਠੀਕ ਹੈ। ਕਰਤਾਰ ਸਿੰਘ ਸਰਾਭੇ ਦੇ ਖੂਨ ਦਾ ਇੱਕ ਇੱਕ ਤੁਪਕਾ ਕਰਤਾਰ ਸਿੰਘ ਸਰਾਭੇ ਨੂੰ ਜਨਮ ਦੇਵੇਗਾ ਤੇ ਆਜ਼ਾਦੀ ਦੀ ਲੜਾਈ ਅਸੀਂ ਅੱਗੇ ਜਾਰੀ ਰੱਖਾਂਗੇ। ਔਰ ਕਰਤਾਰ ਸਿੰਘ ਸਰਾਭੇ ਨੇ ਇੱਥੋਂ ਤੱਕ ਵੀ ਕਿਹਾ ਸੀਗਾ ਕਿ ਮੈਂ ਮੌਤ ਫਾਂਸੀ ਜਦੋਂ ਇਹਦੀ ਟ੍ਰਾਇਲ ਚੱਲਦੀ ਸੀ ਉਸ ਟਾਈਮ ਦੇ ਉੱਤੇ ਜਿਹੜਾ ਪੰਜਾਂ ਦੀ ਮੈਂ ਗੱਲ ਕਰਦਾ ਟ੍ਰਿਬਿਊਨਲ ਦੇ ਮੈਂਬਰ ਸੀ, ਹਾਂਜੀ, ਇੱਕ ਉਹਨਾਂ ਚੋਂ ਮੈਂਬਰ ਸੀ ਜਿਹੜਾ ਸਿੰਪੈਥੈਟਿਕ ਸੀ। ਠੀਕ ਹੈ ਜੀ। ਜਿਹੜਾ ਥੋੜਾ ਜਿਹਾ ਇਹ ਕਹਿੰਦਾ ਸੀ ਵੀ ਜਵਾਨੀ ਹੈ, ਜਵਾਨ ਹੈ, ਜਾਂ ਜਿਹਨੂੰ ਆਪਾਂ ਕਹੀਏ ਕਿ ਜਵਾਨੀ ਦੇ ਬਹਾਅ ਦੇ ਵਿੱਚ ਇਹ ਸਾਰਾ ਕੁਝ ਕਰ ਰਿਹਾ, ਵੇਗ ਚ ਕਰ ਗਿਆ, ਵੇਗ ਚ ਕਰ ਰਿਹਾ। ਤਾਂ ਉਹਨੇ ਕਰਤਾਰ ਸਿੰਘ ਸਰਾਭੇ ਨੂੰ ਟ੍ਰਾਇਲ ਟਾइम ਤੇ ਕਿਹਾ ਸੀਗਾ ਕਿ करतार सिंह सराभे आपके ऊपर ये जुर्म है कि आपने ये रिवोल्ट किया है, आप क्या कहना चाहते हो। कहने करतार सिंह सराभे ਦਾ ਇਹ ਵੀ ਰਿਕਾਰਡ ਚ ਆ ਰਿਹਾ ਕਿ ਇਹ ਕਿਹਾ ਸੀ ਕਿ ਮੈਂ ਸਿਰਫ ਰਿਵੋਲਟ ਹੀ ਨਹੀਂ ਕੀਤਾ, ਹਾਂਜੀ ਹਾਂਜੀ, ਮੈਂ ਇਸ ਨੂੰ ਆਪਣਾ ਧਰਮ ਮੰਨਿਆ ਹੋਇਆ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ, ਇਹ ਮੇਰਾ ਧਰਮ ਹੈ। ਔਰ ਮੈਂ ਮੌਤ ਜੇ ਸਜ਼ਾਏ ਮੌਤ ਮੈਨੂੰ ਦਵੋਗੇ ਮੈਨੂੰ ਖੁਸ਼ੀ ਹੈ, ਮੈਨੂੰ ਕੈਦ ਕੂਦ ਦੀ ਲੋੜ ਨਹੀਂ ਹੈਗੀ। ਔਰ ਮੈਂ ਇਸ ਕਰਕੇ ਮੌਤ ਚਾਹੁੰਦਾ ਤਾਂ ਕਿ ਮੈਂ ਮਰ ਕੇ ਦੂਜਾ ਜਨਮ ਲੈ ਕੇ ਫਿਰ ਆਜ਼ਾਦੀ ਦੇ ਲਈ ਆਪਣੀ ਲੜਾਈ ਜਾਰੀ ਰੱਖ ਸਕਾਂ ਜੀ। ਇਹ ਜਨੂਨ ਸੀ ਕਰਤਾਰ ਸਿੰਘ ਸਰਾਭੇ ਦਾ। ਹਾਂਜੀ। ਤਾਂ ਜਦੋਂ ਉਸਨੇ ਇਹ ਗੱਲ ਦੱਸੀ ਹੈ ਜਿਹੜੀ ਕਿ ਭਾਈ ਰਣਧੀਰ ਸਿੰਘ ਹੁਣੀ ਲਿਖਦੇ ਨੇ ਹਾਂਜੀ ਕਿ ਇਹ ਗੱਲ ਕਹੀ ਹੈ ਉੱਥੇ ਦਰੋਗੇ ਨੂੰ ਸੰਬੋਧਿਤ ਹੋ ਗਏ ਕਿ ਇਹ ਤਾਂ ਮੇਰਾ ਤਾਂ ਇੱਕ ਇੱਕ ਖੂਨ ਦਾ ਤੁਪਕਾ ਜਿਹੜਾ ਕਰਤਾਰ ਸਿੰਘ ਸਰਾਭੇ ਨੂੰ ਜਨਮ ਦਊਗਾ, ਆਜ਼ਾਦੀ ਦੇ ਲਈ ਲੜਾਈ ਰੱਖਾਂਗੇ। ਤਾਂ ਉਸ ਸ਼ਹੀਦ, ਉਸ ਮਹਾਨ ਯੋਧੇ ਦੀ ਸਾਣੀ ਕੋਈ ਨਹੀਂ ਹੋ ਸਕਦਾ। ਲਸਾਨੀ ਕੁਰਬਾਨੀ ਹੈ। ਔਰ ਦੂਸਰੀ ਗੱਲ ਜਿਹੜੀ ਮੈਂ ਕਹਿਣੀ ਚਾਹੁੰਦਾ, ਹਾਂਜੀ, ਕਿ ਭਾਰਤ ਦੀ ਜਿਹੜੀ ਹਿਸਟਰੀ ਹੈ ਨਾ, ਹਾਂਜੀ, ਉਹ ਅੱਜ ਕੀ ਲਿਖੀ ਜਾ ਰਹੀ ਹੈ ਜੀ। ਕਿਸੇ ਅਫਰੀਕਾ ਦੀ ਇੱਕ ਪ੍ਰੋਵਰਬ ਹੈ, ਹਾਂਜੀ, ਕਿ ਸ਼ੇਰ ਦਾ ਜੇ ਇਤਿਹਾਸਕਾਰ ਆਪਣਾ ਨਾ ਹੋਵੇ ਨਾ, ਠੀਕ ਹੈ, ਤਾਂ ਜਿਹੜੇ ਸ਼ਿਕਾਰੀ ਨੇ ਉਹ ਇਤਿਹਾਸਕਾਰ ਆਪਣਾ ਲਿਖਵਾ ਕੇ ਆਪਣੀ ਮਹਿਮਾ ਕਰੀ ਜਾਣਗੇ। ਠੀਕ ਹੈ। ਇਹ ਸਾਡੇ ਸ਼ੇਰ ਪੁੱਤ ਨੇ ਜਿਨ੍ਹਾਂ ਦੇ ਇਤਿਹਾਸ ਨੂੰ ਵਿਗਾੜਿਆ ਜਾ ਰਿਹਾ ਹੈ। ਅੱਜ ਜੇ ਅਸੀਂ ਗਵਰਨਮੈਂਟ ਦੀ ਕੋਈ ਵੈਬਸਾਈਟ ਦੇਖਦੇ ਹਾਂ, ਚਾਹੇ ਉਹ ਇੰਡੀਆ ਦੀ ਵੈਬਸਾਈਟ ਹੈ, ਹਾਂਜੀ, ਜਿੱਦਾਂ ਮੈਂ ਜੇ ਵੈਬਸਾਈਟ ਦੇਖੀ ਹੈ, ਹਾਂਜੀ, ਅੰਮ੍ਰਿਤ ਮਹਾਉਤਸਵ ਦੀ, ਮਿਨਿਸਟਰੀ ਆਫ ਕਲਚਰ ਗਵਰਨਮੈਂਟ ਆਫ ਇੰਡੀਆ ਦੀ, ਉੱਥੇ ਗਦਰ ਮੂਵਮੈਂਟ ਬਾਰੇ 2 ਪੇਜ ਹੈਗੇ ਨੇ, ਲੇਕਿਨ ਕਿਤੇ ਵੀ ਕਰਤਾਰ ਸਿੰਘ ਸਰਾਭੇ ਦਾ ਨਾਮ ਨਹੀਂ ਹੈਗਾ ਜੀ। ਜਿਨ੍ਹਾਂ ਜਿਸ ਉਸ ਚੜ੍ਹਦੀ ਉਮਰੇ ਔਰ ਆਪਣੇ ਆਪ ਦੇ ਵਿੱਚ ਉਹ ਕੁਰਬਾਨੀ ਹੈ। ਜੇ ਗੁਰੂਆਂ ਦੇ ਆਪਾਂ ਸਾਹਿਬਜ਼ਾਦਿਆਂ ਦੀ ਕੁਰਬਾਨੀ ਹੈ, ਹਾਂਜੀ, ਉਹ ਕਿਤੇ ਜ਼ਿਆਦਾ ਕੁਰਬਾਨੀ ਹੈ, ਉਹ ਤਾਂ ਇੱਕ ਅਦੁੱਤੀ ਕੁਰਬਾਨੀ ਹੈ। ਇਸ ਮਟੀਰੀਅਲਿਸਟਿਕ ਲਾਈਫ ਦੇ ਵਿੱਚ ਵੀ ਜੇ ਕੋਈ ਕੁਰਬਾਨੀ ਵਾਲਾ ਜੰਮਿਆ ਤਾਂ ਕਰਤਾਰ ਸਿੰਘ ਸਰਾਭਾ ਸੀਗਾ। ਕਰਤਾਰ ਸਿੰਘ ਸਰਾਭਾ ਦੀ ਜਿਹੜੀ ਫੋਟੋ ਸੀ ਉਹ ਭਗਤ ਸਿੰਘ ਆਪਣੀ ਜੇਬ 'ਚ ਰੱਖਿਆ ਕਰਦੇ ਸੀ। ਅੱਛਾ ਜੀ। ਆਦਰਸ਼ ਸੀ ਕਰਤਾਰ ਸਿੰਘ ਸਰਾਭਾ ਭਗਤ ਸਿੰਘ ਜੀ ਦਾ। ਜੀ ਜੀ। ਔਰ ਭਗਤ ਸਿੰਘ ਆਦਰਸ਼ ਸੀ ਊਧਮ ਸਿੰਘ ਦਾ। ਭਗਤ ਸਿੰਘ ਦੀ ਫੋਟੋ ਊਧਮ ਸਿੰਘ ਜੇਬ 'ਚ ਰੱਖਦੇ ਸੀ ਜੀ। ਮਾਤਾ ਵਿਦਿਆਵਤੀ ਜਿਹੜੇ ਭਗਤ ਸਿੰਘ ਦੀ ਮਾਤਾ ਸੀ, ਉਹ ਉਹਨਾਂ ਦੀਆਂ ਇੰਟਰਵਿਊ ਦੇ ਵਿੱਚ ਉਹਨਾਂ ਨੇ 2 ਗੱਲਾਂ ਕਹੀਆਂ ਨੇ। ਠੀਕ ਹੈ। ਪਹਿਲੀ ਇਹ ਕਿ ਭਗਤ ਸਿੰਘ ਹਮੇਸ਼ਾ ਫੋਟੋ ਰੱਖਦਾ ਸੀ, ਆਪਣਾ ਆਦਰਸ਼ ਮੰਨਦਾ ਸੀ ਜੀ। ਔਰ ਭਗਤ ਸਿੰਘ ਕਹਿੰਦੇ ਮੈਨੂੰ ਕਿਹਾ ਕਰਦਾ ਸੀ ਕਿ ਇਹ ਮੇਰਾ ਗੁਰੂ ਹੈ ਜੀ, ਇਹ ਮੇਰਾ ਭਰਾ ਹੈ, ਇਹ ਮੇਰਾ ਸਾਥੀ ਹੈ ਜੀ। ਸੋ ਕਰਤਾਰ ਸਿੰਘ ਸਰਾਭੇ ਨੂੰ ਆਪਣਾ ਗੁਰੂ, ਆਪਣਾ ਭਰਾ, ਆਪਣਾ ਸਾਥੀ ਸਮਝ ਕੇ ਆਦਰਸ਼ ਮੰਨ ਕੇ ਅੱਗੇ ਚੱਲਦੇ ਸੀ। ਤੁਸੀਂ ਦੇਖੋ ਕਿ 20ਵੀਂ ਸਦੀ ਦੇ ਵਿੱਚ ਜਿਹੜੇ ਲੋਕਾਂ ਨੂੰ ਮਹਾਨ ਸ਼ਹੀਦ ਕਿਹਾ ਜਾਂਦਾ, ਉਹਨਾਂ ਦੇ ਆਦਰਸ਼ ਕਰਤਾਰ ਸਿੰਘ ਸਰਾਭਾ ਸੀਗੇ। ਹਾਂਜੀ। ਸੋ ਸਾਨੂੰ ਇਹ ਜਿਹੜੀ ਮੈਂ ਗੱਲ ਕਹਿ ਰਿਹਾ ਸੀ ਕਿ ਸਾਨੂੰ ਸਾਰਿਆਂ ਨੂੰ ਇੱਕ ਗੱਲ ਇਹ ਜ਼ਰੂਰ ਯਾਦ ਰੱਖਣੀ ਚਾਹੀਦੀ ਹੈ, ਹਾਂਜੀ, ਜਿਹੜੇ ਦੇਸ਼ ਦੇ ਲੋਕ ਆਪਣੇ ਯੋਧਿਆਂ ਨੂੰ, ਆਪਣੇ ਸ਼ਹੀਦਾਂ ਨੂੰ ਭੁੱਲ ਜਾਂਦੇ ਨੇ, ਜਿਹੜੀ ਕੌਮ ਆਪਣੇ ਸ਼ਹੀਦਾਂ ਨੂੰ ਭੁੱਲ ਜਾਂਦੀ ਹੈ, ਉਹ ਕੌਮਾਂ ਨਹੀਂ ਜਿਉਂਦੀਆਂ ਰਹਿ ਸਕਦੀਆਂ ਜੀ ਜੀ। ਅੱਜ ਭਾਰਤ ਦੇ ਵਿੱਚ ਜਿਨ੍ਹਾਂ ਨੇ ਭਾਰਤ ਦੀ ਆਜ਼ਾਦੀ ਦੇ ਲਈ ਜਾਨਾਂ ਦਿੱਤੀਆਂ, ਹਾਂਜੀ, ਜਿਨ੍ਹਾਂ ਦੇ ਵਿੱਚ ਇਹ ਆਪਾਂ ਭਾਵੇਂ ਲਾ ਲਓ ਕਰਤਾਰ ਸਿੰਘ ਸਰਾਭਾ ਲਾ ਲਓ ਜਾਂ ਭਗਤ ਸਿੰਘ ਲਾ ਲਓ, ਹਾਂਜੀ, ਕਰਤਾਰ ਸਿੰਘ ਸਰਾਭਾ ਜਿਹੜਾ ਆਦਰਸ਼ ਹੈ ਭਗਤ ਸਿੰਘ ਦਾ, ਹਾਂਜੀ, ਉਸ ਨੂੰ ਕਿਉਂ ਨਹੀਂ ਅਸੀਂ ਪੂਜਦੇ ਹੈਗੇ, ਹਾਂਜੀ, ਕਿਉਂ ਨਹੀਂ। ਦੂਸਰੀ ਗੱਲ, ਕਰਤਾਰ ਸਿੰਘ ਸਰਾਭਾ, ਹਾਂਜੀ, ਜਿਹੜੀ ਮੈਂ ਤੁਹਾਨੂੰ ਦੱਸੀ ਹੈ ਕਿ ਮਿਨਿਸਟਰੀ ਆਫ ਕਲਚਰ ਦੀ ਵੈਬਸਾਈਟ ਅੱਜ ਹੀ ਚੈੱਕ ਕਰ ਲਓ, ਉਹਦੇ ਵਿੱਚ ਕਿਤੇ ਵੀ ਕਰਤਾਰ ਸਿੰਘ ਸਰਾਭਾ ਦਾ ਨਾਮ ਨਹੀਂ ਲਿਖਦੇ। ਉੱਥੇ ਕਿਤੇ
ਸੋਹਣ ਸਿੰਘ ਭਕਨਾ ਦਾ ਯੋਧਿਆਂ ਨੂੰ ਇਤਿਹਾਸ ਚੋਂ ਕੱਢਿਆ ਹੀ ਜਾ ਰਿਹਾ। ਕੱਢਿਆ ਜਾ ਰਿਹਾ, ਇੱਕ ਹਾਂਜੀ। ਨਵਾਂ ਨੈਰੇਟਿਵ ਸਿਰਜਿਆ ਜਾ ਰਿਹਾ ਜਿਹਦੇ ਵਿੱਚ ਸਿੱਖ ਯੋਧੇ ਖਾਸ ਤੌਰ ਤੇ ਜਿਹੜੇ ਸੀ ਉਹਨਾਂ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ। ਜੀ ਜੀ। ਜੇ ਕੌਂਸਲ ਜਨਰਲ ਆਫ ਇੰਡੀਆ ਜਿਹੜਾ ਫ੍ਰਿਜ਼ਨੋ ਦੇ ਵਿੱਚ ਆਫਿਸ ਹੈ, ਹਾਂਜੀ ਜਿੱਥੇ ਜੁਗੰਤਰ ਆਸ਼ਰਮ, ਜਿੱਥੋਂ ਕਿ ਇਹ ਹੈੱਡਕੁਆਟਰ ਬਣਦਾ ਗਦਰ ਪਾਰਟੀ ਦਾ, ਹਾਂਜੀ, ਔਰ ਜਿਹੜਾ ਸੈਨ ਫਰਾਂਸਿਸਕੋ ਦੇ ਵਿੱਚ ਜਿਹੜਾ ਬਣਦਾ ਹੈ, ਹਾਂਜੀ, ਤੇ ਉਸ ਤੇ ਆਪਣਾ ਸਾਰਾ ਕੁਝ ਉੱਥੋਂ ਸ਼ੁਰੂ ਹੁੰਦਾ ਹੈ, ਅੱਜ ਵੀ ਉੱਥੇ ਚੱਲ ਰਿਹਾ ਹੈ। ਉਹਨਾਂ ਦੀ ਵੈਬਸਾਈਟ ਤੁਸੀਂ ਖੋਲ ਕੇ ਦੇਖ ਲਓ, ਉੱਥੇ ਕਰਤਾਰ ਸਿੰਘ ਸਰਾਭਾ ਜਾਂ ਭਕਨਾ ਜੀ ਦਾ ਜਾਂ ਜਵਾਲਾ ਜਾਂ ਉਹਨਾਂ ਦਾ ਨਾਮ ਕਿਤੇ ਨਹੀਂ ਹੈ, ਵਿਸਾਖਾ ਸਿੰਘ ਦਾ ਨਾਮ ਕੋਈ ਜ਼ਿਕਰ ਨਹੀਂ ਹੈ। ਹਾਂਜੀ। ਸੋ ਮੇਰੀ ਇੱਕ ਬੇਨਤੀ ਹੈ, ਜਿੱਥੇ ਸਰਕਾਰ ਨੂੰ ਹੈ, ਇੰਡੀਅਨ ਸਰਕਾਰ ਨੂੰ ਵੀ, ਤੇ ਇੱਥੇ ਬੈਠੇ ਕੌਂਸਲ ਜਨਰਲਸ ਨੂੰ ਜਾਂ ਐਂਬੈਸਡਰ ਜਿਹੜੇ ਇੰਡੀਆ ਤੋਂ ਆਪਣੇ ਹੈਗੇ ਨੇ ਅਮਰੀਕਾ ਦੇ ਵਿੱਚ ਇੱਥੇ, ਕਿ ਕਿਉਂ ਨਹੀਂ ਅਸੀਂ ਰੈਕੋਗਨਾਈਜ਼ ਕਰਦੇ ਇਹਨਾਂ ਦੀਆਂ ਕੁਰਬਾਨੀਆਂ ਨੂੰ, ਤਾਂ ਕਿ ਆਉਂਦੀ ਪੀੜ੍ਹੀ ਨੂੰ ਇਹ ਪਤਾ ਲੱਗੇ। ਔਰ ਆਮ ਤੌਰ ਤੇ ਆਪਾਂ ਇੱਕ ਗੱਲ ਕਹਿੰਦੇ ਆ ਕਿ ਜੇ ਮਾਵਾਂ ਨੇ ਪੁੱਤ ਜੰਮਣੇ ਨੇ ਨਾ, ਜਿਹੜੇ ਕਿ ਦੇਸ਼ ਦੇ ਲਈ ਕੁਰਬਾਨੀਆਂ ਕਰ ਸਕਣ ਜਾਂ ਆਦਰਸ਼ ਪੁੱਤ ਬਣ ਸਕਣ, ਜਿਉਂਦੀ ਜ਼ਮੀਰ ਵਾਲੇ ਪੁੱਤ ਬਣ ਸਕਣ, ਤਾਂ ਇਹਨਾਂ ਕੁਰਬਾਨੀਆਂ ਨੂੰ ਯਾਦ ਕਰਕੇ ਦੱਸ ਕੇ ਹੀ ਅਸੀਂ ਉਹਨਾਂ ਨੂੰ ਬਣਾ ਸਕਦੇ ਹਾਂ। ਅਗਲੀ ਜਨਰੇਸ਼ਨ ਨੂੰ ਅਸੀਂ ਇੱਕ ਆਦਰਸ਼ ਦੇ ਤੌਰ ਤੇ ਇਹਨਾਂ ਨੂੰ ਅੱਗੇ ਲੈ ਕੇ ਆਈਏ। ਜੀ ਪ੍ਰੋਫੈਸਰ ਸਾਹਿਬ, ਹੁਣ ਤੱਕ ਜਿੰਨਾ ਕੁ ਪੜ੍ਹਿਆ ਕਰਤਾਰ ਸਿੰਘ ਸਰਾਭਾ ਜੀ ਦੇ ਬਾਰੇ, ਜਿਹੜੀ ਤੁਸੀਂ ਕਿਰਦਾਰ ਦੀ ਗੱਲ ਦੱਸੀ ਹੈ, ਲੁੱਟ ਵਾਲੀ ਜਾਂ ਕਪਾਹ ਵਾਲੀ ਗੱਡੇ ਦੇ ਵਿੱਚ ਛੁਪ ਕੇ ਜਾਂ ਅੰਗਰੇਜ਼ ਅਫਸਰ ਦੇ ਘਰੋਂ ਰੋਟੀ ਖਾਣੀ, ਇੱਕ ਮਤਲਬ ਇਸ ਤਰ੍ਹਾਂ ਦੀ ਸੂਝ-ਬੂਝ, ਜਾਂ ਜਿਹੜਾ ਉਹਨਾਂ ਨੇ ਜ਼ਿਕਰ ਕੀਤਾ ਸੀਗਾ ਕਿ ਬਈ ਸਾਡੇ ਜਿਹੜੇ 5 ਪਿਆਰੇ ਨੇ, ਉਸ ਤਾਂ ਰੂਹਾਨੀਅਤ ਦਾ ਜਿਹੜਾ ਕੇਂਦਰ ਹੈ ਉਹਦੇ ਤੇ ਗਲਬਾ ਹੈ। 15-16 ਸਾਲ ਦਾ ਇੱਕ ਨੌਜਵਾਨ ਇੱਕ ਐਡੀ ਵੱਡੀ ਗੱਲ ਨੂੰ ਮਹਿਸੂਸ ਕਰ ਰਿਹਾ, ਔਰ ਮਹਿਸੂਸ ਨਹੀਂ ਕਰ ਰਿਹਾ ਇਕੱਲਾ, ਉਹਦੇ ਤੇ ਲੜ ਰਿਹਾ, ਉਹਦੇ ਤੇ ਪਹਿਰਾਦਾਰੀ ਕਰ ਰਿਹਾ, ਉਹਦੇ ਤੇ ਉਹ ਲਾਮਬੰਦੀ ਕਰ ਰਿਹਾ, ਛਾਉਣੀਆਂ 'ਚ ਜਾ ਕੇ ਪ੍ਰਚਾਰ ਕਰ ਰਿਹਾ। ਅਦੁੱਤੀ ਮੇਰਾ ਖਿਆਲ ਸਦੀਆਂ ਦੇ ਵਿੱਚ ਐਸੇ ਸ਼ਖਸ ਕਿਤੇ ਪੈਦਾ ਹੋ, ਸਦੀਆਂ 'ਚ ਇੱਕ ਅੱਧਾ ਹੀ ਐਜਾ ਸ਼ਖਸ ਪੈਦਾ ਹੋਊਗਾ ਜੀ ਜੀ, ਜਿਹੜੇ ਆਪਾਂ ਬਾਅਦ ਦੇ ਵਿੱਚ ਲਾ ਲਓ, ਇੱਕ ਅੱਧੇ ਸਾਡੇ ਸੂਰਮੇ ਹੋਏ ਨੇ ਉਸ ਤੋਂ ਬਾਅਦ ਵੀ। ਹਾਂਜੀ। ਤੇ ਇਸ ਕਰਕੇ ਸਾਨੂੰ ਇਹਨਾਂ ਦੀਆਂ ਕੁਰਬਾਨੀਆਂ ਨੂੰ ਅੱਗੇ ਬੱਚਿਆਂ ਤੱਕ ਲਿਜਾਣਾ ਚਾਹੀਦਾ, ਅਗਲੀ ਜਨਰੇਸ਼ਨ ਤੱਕ ਲਿਜਾਣਾ ਚਾਹੀਦਾ। ਸਾਨੂੰ ਸਿਲੇਬਸ ਸਕੂਲਾਂ ਦੇ ਵਿੱਚ ਇਹਨਾਂ ਨੂੰ ਪੜ੍ਹਾਉਣਾ ਚਾਹੀਦਾ, ਸਾਨੂੰ ਵੱਖਰੀ ਵੱਖਰੀ ਜਗ੍ਹਾ ਲੈਕਚਰ ਕਰਾਉਣੇ ਚਾਹੀਦੇ ਨੇ। ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਰਾਭਾ ਦੇ ਵਿੱਚ, ਹਾਲਾਂਕਿ ਜੋ ਮੈਨੂੰ ਪਤਾ ਲੱਗਿਆ, ਉੱਥੇ ਕਾਲਜਸ ਤਾਂ ਖੁੱਲ੍ਹ ਚੁੱਕੇ ਨੇ, ਨਰਸਿੰਗ ਕਾਲਜ ਵੀ ਖੁੱਲ੍ਹ ਚੁੱਕਿਆ, ਡੈਂਟਲ ਕਾਲਜ ਵੀ ਇਹਨਾਂ ਦੀ ਯਾਦ ਦੇ ਵਿੱਚ ਖੁੱਲ੍ਹ ਚੁੱਕਿਆ, ਪਰ ਉੱਥੇ ਕੋਈ ਐਸੀ ਯਾਦਗਾਰ ਨਹੀਂ ਬਣ ਸਕੀ ਅੱਜ ਤੱਕ ਜਿਹੜੀ ਕਿ ਸਰਕਾਰ ਵੱਲੋਂ ਬਣਾਈ ਗਈ ਹੋਵੇ। ਤੋ ਸਾਨੂੰ ਸਾਡੇ ਲਈ ਜਿੰਨੀ ਅਹਿਮੀਅਤ ਖਟਕੜ ਕਲਾਂ ਦੀ ਹੈ, ਉਨੀ ਸਾਰਿਆਂ ਦੀ। ਦੂਸਰੇ ਪਾਸੇ ਸਾਡਾ ਇਹ ਹੈ ਕਿ ਸਾਨੂੰ ਉਰੇ ਸਟਾਕਟਨ ਦੇ ਵਿੱਚ, ਔਰ ਖਾਸ ਤੌਰ ਤੇ ਆਪਣਾ ਸੈਨ ਫਰਾਂਸਿਸਕੋ ਦੇ ਵਿੱਚ, ਔਰ ਆਸਟਰੀਆ ਦੇ ਵਿੱਚ, ਔਰ ਬਰਕਲੇ ਯੂਨੀਵਰਸਿਟੀ ਦੇ ਵਿੱਚ, ਸਾਨੂੰ ਉੱਥੇ ਇਹਨਾਂ ਦੀ ਕੋਈ ਚੇਅਰ ਐਸਟੈਬਲਿਸ਼ ਕਰਨੀ ਚਾਹੀਦੀ ਹੈ। ਸਾਨੂੰ ਇਹਨਾਂ ਦੇ ਸਟੈਚੂਟਸ ਲਾਉਣੇ ਚਾਹੀਦੇ ਨੇ। ਸਾਨੂੰ ਇਹਨਾਂ ਦੀ ਅੱਗੇ ਯਾਦ ਲੋਕਾਂ ਨੂੰ ਆਵੇ ਹਰ ਵਕਤ। ਸਾਨੂੰ ਬਾਕੀਆਂ ਦੇ ਤਾਂ ਅਸੀਂ ਲਾ ਰਹੇ ਹਾਂ ਬੁੱਤ ਜਾ ਕੇ ਅੰਡੇਮਾਨ ਦੇ ਵਿੱਚ, ਜਿਨ੍ਹਾਂ ਦਾ ਜਿਹੜੇ ਕੰਟਰੋਵਰਸ਼ੀਅਲ ਵੀ ਕਹੇ ਜਾ ਸਕਦੇ ਨੇ, ਪਰ ਸਾਡੇ ਜਿਹੜੇ ਉੱਥੇ ਜਾ ਕੇ ਜੇਲ੍ਹਾਂ ਕੱਟੀਆਂ ਨੇ, ਜਿਨ੍ਹਾਂ ਨੇ ਉਹ ਕਿੰਨਿਆਂ ਦੇ ਜਿਹੜੇ ਗਦਰੀ ਬਾਬਿਆਂ ਨੇ ਜੇਲ੍ਹਾਂ ਕੱਟੀਆਂ ਨੇ, ਉਹਨਾਂ ਦੇ ਨਾਮ ਅੱਗੇ ਪ੍ਰੋਮੀਨੈਂਟਲੀ ਅਸੀਂ ਲੈ ਰਹੇ ਹਾਂ। ਸੋ ਸਾਨੂੰ ਇਹ ਚਾਹੀਦਾ ਕਿ ਅਸੀਂ ਹੰਭਲਾ ਮਾਰੀਏ ਸਾਰੇ, ਔਰ ਇਹਦੇ ਵਿੱਚ ਦੇਸ਼ ਭਗਤੀ ਦਾ ਜਜ਼ਬਾ ਹੈ। ਇਹਦੇ ਵਿੱਚ ਕਿਸੇ ਧਰਮ ਦਾ, ਇਸ ਵਿੱਚ ਕਿਸੇ ਜਾਤੀ ਪਾਤੀ ਦਾ ਨਹੀਂ ਹੈ। ਇਹ ਦੇਸ਼ ਭਗਤ ਸੀ, ਉਹਨਾਂ ਦੀ ਕੋਈ ਜਾਤ ਪਾਤ ਧਰਮ ਨਹੀਂ ਸੀ। ਉਹਨਾਂ ਨੂੰ ਅਸੀਂ ਯਾਦ ਰੱਖਣ ਦੇ ਲਈ ਹਮੇਸ਼ਾ ਹੰਭਲਾ ਮਾਰੀਏ। ਬਿਲਕੁਲ, ਦੇਸ਼ ਦੀ ਆਜ਼ਾਦੀ ਦੇ ਵਿੱਚ ਗਦਰ ਲਹਿਰ ਦਾ ਬਹੁਤ ਵੱਡਾ ਯੋਗਦਾਨ ਸੀ। ਗਦਰ ਲਹਿਰ ਕਰਕੇ ਆਜ਼ਾਦੀ ਦੀ ਲੜਾਈ ਲੜੀ ਗਈ, ਤੇ ਉਸ ਤੋਂ ਬਾਅਦ ਗਦਰ ਲਹਿਰ ਦੇ ਵਿੱਚ ਜੇ ਕੋਈ ਇੱਕ ਪ੍ਰੋਮੀਨੈਂਟ ਤੌਰ ਤੇ ਜਿਨ੍ਹਾਂ ਦਾ ਨਾਮ ਲਿਆ ਜਾਂਦਾ, ਉਹਨਾਂ ਦੇ ਵਿੱਚੋਂ ਇੱਕ ਸ਼ਾਇਦ ਕਰਤਾਰ ਸਿੰਘ ਸਰਾਭਾ ਸੀਗੇ। ਫਿਰ ਸਾਹਿਬ ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ, ਤੁਸੀਂ ਮੌਕਾ ਦਿੱਤਾ ਸਾਰਿਆਂ ਨਾਲ ਵਿਚਾਰ ਸਾਂਝੇ ਕਰਨ ਦਾ। ਜੀ ਜੀ, ਔਰ ਵਾਹਿਗੁਰੂ ਕਿਰਪਾ ਕਰਨ ਅਸੀਂ ਇਸ ਮਿਸ਼ਨ 'ਚ ਸਫਲਤਾ ਪ੍ਰਾਪਤ ਕਰਾਂਗੇ। ਜੀ ਜੀ, ਬਹੁਤ ਬਹੁਤ ਧੰਨਵਾਦ ਜੀ। ਸੋ ਆਪਣੇ ਨਾਲ ਜੁੜੇ ਸਨ ਪ੍ਰੋਫੈਸਰ ਦਲਜੀਤ ਸਿੰਘ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਮਸਲਿਆਂ ਨੂੰ ਲੈ ਕੇ ਚਰਚਾ ਕੀਤੀ, ਜਿਨ੍ਹਾਂ ਦੇ ਵਿੱਚ ਅੱਜ ਆਪਾਂ ਗੱਲਬਾਤ ਕੀਤੀ ਹੈ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਬਾਰੇ। ਤੇ ਉਹਨਾਂ ਨੇ 16-17 ਸਾਲ ਦੀ ਉਮਰ ਦੇ ਵਿੱਚ ਉਹ ਕਰ ਗਏ ਜਿਨ੍ਹਾਂ ਚੀਜ਼ਾਂ ਨੂੰ ਪੜ੍ਹ ਕੇ ਅੱਜ ਵੀ ਜਿਹੜੇ ਦੁਨੀਆ ਦੇ ਫਿਲਾਸਫਰ ਨੇ, ਦੁਨੀਆ ਦੇ ਇਤਿਹਾਸਕਾਰ ਨੇ, ਉਹਨਾਂ ਦੇ ਕਾਰਨਾਮਿਆਂ ਤੋਂ, ਉਹਨਾਂ ਦੀ ਜੂਝਣ ਦੀ ਸਮਰੱਥਾ ਤੋਂ, ਉਹਨਾਂ ਦੀ ਬੌਧਿਕ ਸਮਰੱਥਾ ਤੋਂ, ਉਹਨਾਂ ਦੀ ਚੀਜ਼ਾਂ ਨੂੰ ਵੇਖਣ ਦੀ ਸਮਰੱਥਾ ਤੋਂ, ਉਹਨਾਂ ਦੀ ਜ਼ਹਿਨੀਅਤ ਤੋਂ, ਉਹਨਾਂ ਦੀ ਸਰੀਰਕ ਤੌਰ ਤੇ ਜੋ ਫੁਰਤੀ ਸੀ, ਜੋ ਚਲਾਕੀ ਚੁਸਤੀ ਸੀ, ਉਹਦੇ ਤੋਂ ਹੈਰਾਨ ਹੋ ਜਾਂਦੇ ਨੇ, ਦੰਗ ਰਹਿ ਜਾਂਦੇ ਨੇ। 20ਵੀਂ ਸਦੀ ਦੇ ਵਿੱਚ ਜੋ ਮਹਾਨ ਸ਼ਹੀਦ ਹੋਏ ਨੇ, ਕੁਰਬਾਨੀਆਂ ਸਾਰਿਆਂ ਦੀਆਂ ਇੱਕ ਬਰਾਬਰ ਨੇ, ਪਰ ਉਹਨਾਂ ਦੇ ਵਿੱਚੋਂ ਇੱਕ ਨਾਮ ਲਿਆ ਜਾਂਦਾ ਹੈ ਸ਼ਹੀਦ ਆਜ਼ਮ ਭਗਤ ਸਿੰਘ ਦੇ ਬਾਰੇ। ਤੇ ਭਗਤ ਸਿੰਘ ਦੇ ਉਹ ਹਮੇਸ਼ਾ ਸਤਿਕਾਰਤ ਰਹੇ ਨੇ। ਭਗਤ ਸਿੰਘ ਉਹਨਾਂ ਨੂੰ ਆਪਣੇ ਗੁਰੂ ਮੰਨਦੇ ਰਹੇ ਨੇ, ਉਹਨਾਂ ਨੂੰ ਆਈਡਲ ਦੇ ਤੌਰ ਤੇ ਜਾਣਦੇ ਰਹੇ ਨੇ। ਸੋ ਉਮੀਦ ਹੈ ਤੁਹਾਨੂੰ ਵੀ
ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਬਾਰੇ ਜਿਹੜੀਆਂ ਇਹ ਅਣਛੋਈਆਂ ਕਹਾਣੀਆਂ ਸੀ, ਅਣਛੋਏ ਕਿੱਸੇ ਸੀ ਉਹਨਾਂ ਦੀ ਜ਼ਿੰਦਗੀ ਦੇ ਬਾਰੇ, ਉਹਨਾਂ ਦੇ ਜੂਝਣ ਦੇ ਸਮੇਂ ਦੇ ਦੌਰਾਨ, ਸੰਘਰਸ਼ ਦੇ ਸਮੇਂ ਦੇ ਦੌਰਾਨ, ਇਹ ਤੁਹਾਨੂੰ ਚੰਗੀਆਂ ਲੱਗੀਆਂ ਹੋਣਗੀਆਂ। ਬਹੁਤ ਬਹੁਤ ਧੰਨਵਾਦ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ, ਪੰਜਾਬੀ TV USA ਦੇ ਨਾਲ।